ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਅਸੀਂ ਨਿੱਘਾ ਸਵਾਗਤ ਕਰਦੇ ਹਾਂ। ਅੱਜ 15 ਮਾਰਚ ਦਿਨ ਬੁੱਧਵਾਰ, ਅਤੇ ਸਾਡੇ ਨਾਲ ਇਸ ਟਾਈਮ ਸਵੇਰ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ, ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਆਰਨੋ ਐਕਸਪ੍ਰੈਸ ਬਾਰੇ ਕੋਚੈਲਾ ਤੋਂ, ਸਰਬਜੀਤ ਸਿੰਘ ਬਾਸੀ ਐਟਵਾਟਰ ਤੋਂ, ਸੁੱਚਾ ਸਿੰਘ ਅਤੇ ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਰਜਿੰਦਰ ਚੌਹਾਨ ਜੀ ਬੇਕਰਸਫੀਲਡ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ। ਇਹਨਾਂ ਸਾਰਿਆਂ ਨੂੰ ਹੀ ਬਹੁਤ ਇਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਆਪਾਂ ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰੀਏ। ਕੱਟੜਪੰਥੀਆਂ ਨੇ ਸੰਜੇ ਲੀਲਾ ਭੰਸਾਲੀ ਦੀ ਫਿਲਮ ਦਾ ਸੈੱਟ ਆ ਕੇ ਜਿਹੜਾ ਜੀ ਸਾੜ ਦਿੱਤਾ। ਸੰਜੇ ਲੀਲਾ ਭੰਸਾਲੀ ਦੇ ਨਾਲ ਪਤਾ ਨਹੀਂ ਕਿਹੋ ਜਿਹੀ ਲੀਲਾ ਚੱਲਦੀ ਪਈ। ਪਹਿਲਾਂ ਜੈਪੁਰ ਦੇ ਵਿੱਚ ਗਿਆ ਸ਼ੂਟਿੰਗ ਕਰਨ, ਉੱਥੇ ਕਰਨੀ ਸੀ, ਨਾਲੇ ਮਗਰ ਪੈ ਗਏ, ਨਾਲੇ ਵਿਚਾਰੇ ਨੇ ਆਪਦੀ ਗੱਲ ਸਿਖਾਈ, ਨਾਲੇ ਉੱਥੋਂ ਬੇਇੱਜ਼ਤੀ ਕਰਾਈ। ਫਿਰ ਉੱਥੋਂ ਚਾਲੇ ਪਾ ਕੇ ਇੱਥੇ ਕੋਲਾਪੁਰ ਦੇ ਵਿੱਚ ਆ ਗਿਆ। ਕੋਲਾਪੁਰ ਮਹਾਰਾਸ਼ਟਰ ਦੇ ਵਿੱਚ ਆ, ਉੱਥੇ ਸ਼ੂਟਿੰਗ ਕਰਨ ਡਏ ਸਨ। ਸ਼ੂਟਿੰਗ ਦਾ ਸਾਰਾ ਇਹਨਾਂ ਨੇ ਆਪਣਾ ਜਿਹੜਾ ਦਿਨ ਵਾਲਾ ਸ਼ਡਿਊਲ ਸੀਗਾ ਉਹ ਖਤਮ ਕਰ ਲਿਆ। ਰਾਤ ਨੂੰ ਦੱਸਦੇ ਆ ਕਿ ਉੱਥੇ ਅੱਗ ਲਾ ਦਿੱਤੀ ਗਈ। ਕੁਛ ਜਿਹੜੇ ਕੱਟੜਪੰਥੀ ਸਨ ਇਹਨਾਂ ਵੱਲੋਂ ਅੱਗ ਲਾ ਦਿੱਤੀ ਗਈ। ਉਹਦਾ ਸਾਰਾ ਸੈੱਟ ਜਿਹੜਾ ਉਹ ਸੜ ਕੇ ਸੁਆਹ ਹੋ ਗਿਆ। ਸਾਰਾ ਸਮਾਨ ਉਹਦਾ ਜਿਹੜਾ ਸੈੱਟ ਦੇ ਵਿੱਚ ਯੂਜ ਕੀਤਾ ਗਿਆ ਸੀ, ਵਰਤਿਆ ਗਿਆ ਸੀ, ਉਹ ਸਾਰਾ ਭਸਮ ਹੋ ਗਿਆ। ਹੁਣ ਸੰਜੇ ਲੀਲਾ ਭੰਸਾਲੀ ਬਹੁਤ ਬਚਿੱਤੀ ਦੇ ਵਿੱਚ ਹੈ ਕਿ ਕੀਤਾ ਕੀ ਜਾਵੇ ਕਿ ਜੈਪੁਰੋਂ ਭੱਜ ਕੇ ਇੱਥੇ ਆ ਗਿਆ। ਇੱਥੋਂ ਭੱਜ ਕੇ ਹੁਣ ਗਾਂਹ ਕਿੱਧਰ ਚਲਾ ਜਾਵਾਂ? ਗਾਂਹ ਤੇ ਹੁਣ ਸਮੁੰਦਰ ਹੀ ਹੈ, ਸਮੁੰਦਰ ਦੇ ਵਿੱਚ ਦੇਖ ਪਾਓ ਸ਼ੂਟਿੰਗ ਕਰਾਂ ਤੇ ਕਰਾਂ ਕਿੱਥੇ। ਇਹ ਦਰਅਸਲ ਇੱਕ ਫਿਲਮ ਬਣਾ ਰਿਹਾ ਪਦਮਾਵਤੀ ਤੇ। ਪਦਮਾਵਤੀ ਦੇ ਇਸ ਕਿਰਦਾਰ ਨੂੰ ਲੈ ਕੇ ਕੁਛ ਵਾਦ ਅਪਵਾਦ ਆ। ਕੁਛ ਲੋਕ ਮੰਨਦੇ ਆ ਕਿ ਇਸ ਪਦਮਾਵਤੀ ਦਾ ਜਿਹੜਾ ਇਹ ਫਿਲਮਾਂਕਣ ਹੋ ਰਿਹਾ, ਚਿੱਤਰਨ ਹੋ ਰਿਹਾ, ਇਹਦੇ ਵਿੱਚ ਕਿਤੇ ਨਾ ਕਿਤੇ ਉਹਦੇ ਇਤਿਹਾਸਕ ਪੱਖ ਤੋਂ ਉਹਦੇ ਨਾਲ ਖਿਲਵਾੜ ਕੀਤਾ ਜਾ ਰਿਹਾ। ਕੁਛ ਲੋਕਾਂ ਦਾ ਤਰਕ ਆ। ਸੋ ਉਹ ਕਹਿੰਦੇ ਆ ਕਿ ਇਹ ਇਤਿਹਾਸ ਦੇ ਨਾਲ ਖਿਲਵਾੜ ਕਰ ਰਿਹਾ ਸੰਜੇ ਲੀਲਾ ਭੰਸਾਲੀ। ਇਹ ਇਸ ਕਰਕੇ ਅਸੀਂ ਇਹਨੂੰ ਫਿਲਮ ਬਣਾਉਣ ਤੋਂ ਰੋਕਦੇ ਪਏ ਹਾਂ। ਹੁਣ ਦੇਖੋ ਸੰਜੇ ਲੀਲਾ ਭੰਸਾਲੀ ਦਾ ਜਿਹੜਾ ਪਿਛਲਾ ਵਿਵਾਦ ਹੋਇਆ ਸੀ ਉਹਦੇ 'ਚ ਉਹਨੇ ਸਾਰੀ ਗੱਲ ਸੁਲਟਾ ਦਿੱਤੀ ਸੀ। ਉਹਨੇ ਕਿਹਾ ਕਿ ਜੋ ਤੁਸੀਂ ਇਤਰਾਜ਼ ਜਤਾਇਆ ਕਿ ਪ੍ਰੇਮ ਪ੍ਰਸੰਗ ਦੇ ਵਿੱਚ ਕੁਝ ਇਹੋ ਜਿਹੇ ਸੀਨ ਫਿਲਮਾਏ ਜਾ ਰਹੇ, ਮੈਂ ਉਹ ਸੀਨ ਵੀ ਨਹੀਂ ਫਿਲਮਾਉਂਦਾ। ਜੋ ਇਤਿਹਾਸ ਦੇ ਵਿੱਚ ਲਿਖਿਆ, ਜੋ ਤੁਹਾਡੇ ਮੁਤਾਬਕ ਲਿਖਿਆ, ਤੁਹਾਡੀ ਨਿੱਤ ਦੇ ਮੁਤਾਬਕ ਲਿਖਿਆ, ਮੈਂ ਉਹਦੇ ਤੇ ਫਿਲਮ ਬਣਾ ਰਿਹਾ। ਸੋ ਇਹ ਹੁਣ ਬੜਾ ਵਿਵਾਦਤ ਜਿਹਾ ਮੁੱਦਾ ਹੈ ਕਿਉਂਕਿ ਦੇਖੋ ਪਦਮਾਵਤੀ ਦਾ ਜਿਹੜਾ ਕਿਰਦਾਰ ਹੈ ਨਾ, ਇਹ 16ਵੀਂ ਸਦੀ ਦੇ ਵਿੱਚ ਸਾਹਮਣੇ ਆਉਂਦਾ ਰਾਜਕਨਵੀਰ ਸਿੰਘ ਜੀ, ਕਿਉਂਕਿ ਉਸ ਤੋਂ ਪਹਿਲਾਂ ਕਿਸੇ ਵੀ ਇਤਿਹਾਸਕ ਲਿਖਤ ਦੇ ਵਿੱਚ ਪਦਮਾਵਤੀ ਦਾ ਜ਼ਿਕਰ ਨਹੀਂ ਹੈ। ਇਹਨੂੰ ਜੋੜਦੇ ਆ ਅਲਾਦੀਨ ਖਿਲਜੀ ਦੇ ਨਾਮ ਦੇ ਨਾਲ। ਅਲਾਦੀਨ ਖਿਲਜੀ ਦਾ ਜਿਹੜਾ ਸ਼ਾਸਨ ਕਾਲ ਸੀਗਾ ਉਹ ਸੀ 1296 ਤੋਂ 1316 ਤੱਕ, ਜਦਕਿ ਪਦਮਾਵਤੀ ਦਾ ਜ਼ਿਕਰ ਹੈ ਜਿਹੜਾ ਉਹ 16ਵੀਂ ਸਦੀ 'ਚ ਮਲਿਕ ਮੁਹੰਮਦ ਜਾਇਸੀ ਸੀ ਇੱਕ, ਉਹਨੇ ਪਦਮਾਵਤ ਕਿਤਾਬ ਲਿਖੀ ਸੀ, ਉਹਦੇ ਵਿੱਚ ਪਹਿਲੀ ਵਾਰੀ ਜ਼ਿਕਰ ਆਇਆ ਸੀਗਾ। ਸੋ ਇਹ ਹੁਣ ਇਸ ਪੱਖ ਤੋਂ ਬਹਿਸ ਕਰਨ ਦੀ ਥਾਂ ਤੇ, ਡਿਬੇਟ ਕਰਨ ਦੀ ਥਾਂ ਤੇ, ਚਰਚਾ ਕਰਨ ਦੀ ਥਾਂ ਤੇ ਸੰਜੇ ਲੀਲਾ ਭੰਸਾਲੀ ਦੇ ਗੱਲ ਪੈ ਰਿਹਾ, ਜਦਕਿ ਉਹ ਫਿਲਮ ਬਣਾ ਰਿਹਾ ਪਦਮਾਵਤ ਕਿਤਾਬ ਦੇ ਮੁਤਾਬਕ ਜੋ ਚਰਿੱਤਰ ਉਹਦੇ ਵਿੱਚ ਦਰਜ ਕੀਤਾ ਗਿਆ ਉਸ ਚਰਿੱਤਰ ਤੇ। ਸੋ ਉਸ ਫਿਲਮ ਤੇ ਜੇ ਉਹ ਚਰਿੱਤਰ ਚਿੱਤਰਿਆ ਜਾ ਰਿਹਾ ਜੋ ਕਿ ਇਤਿਹਾਸ ਦੀ ਕਿਤਾਬ ਦੇ ਵਿੱਚ ਦਰਜ ਹੈ, ਜਿਹਨੂੰ ਇਹ ਮੰਨ ਕੇ ਚੱਲਦੇ ਆ ਕਿ ਆਹ ਦੇਖੋ ਜੀ ਲਿਖਤ ਜਿਹੜੀ ਆ ਉਹ ਜਾਇਜ਼ ਆ, ਜੇ ਉਹਦੇ ਮੁਤਾਬਕ ਉਹ ਫਿਲਮ ਬਣਾਉਂਦਾ ਪਿਆ, ਜੇ ਕੋਈ ਇਤਰਾਜ਼ ਹੈ ਕਿੰਤੂ ਪਰੰਤੂ ਸੈਂਸਰ ਬੋਰਡ ਦੇ ਵਿੱਚ ਜਾ ਕੇ ਪੂਰਾ ਹੋਣਾ ਚਾਹੀਦਾ। ਉਂਝ ਅੱਜ ਕੱਲ੍ਹ ਇੱਥੇ ਪੁੱਠੀ ਰਵਾਇਤ ਚੱਲਦੀ ਪਈ ਹੈ। ਪਿੱਛੇ ਜੇ ਹੁਣ ਇੱਕ ਇਤਿਹਾਸ ਨੂੰ ਤੋੜਿਆ ਮਰੋੜਿਆ ਜਾ ਰਿਹਾ ਸੀਗਾ ਕਿ ਜਿਹੜਾ ਮਹਾਰਾਣਾ ਪ੍ਰਤਾਪ ਸੀ ਉਹਨੇ ਜਾ ਕੇ ਅਕਬਰ ਨੂੰ ਹਰਾ ਦਿੱਤਾ। ਹੁਣ ਉੱਥੇ ਰਾਜਸਥਾਨ ਦੇ ਵਿੱਚ ਇਹ ਗੱਲ ਹੈ ਜਿਹੜੀ ਉਹ ਲੋਕਾਂ ਦੇ ਮੂੰਹ 'ਚ ਠੋਸੀ ਜਾ ਰਹੀ ਹੈ, ਥੋਪੀ ਜਾ ਰਹੀ ਹੈ, ਜਦਕਿ ਇਤਿਹਾਸ ਦੇ ਉਲਟਿਆ। ਪਰ ਕੀ ਕਰੀਏ, ਅੱਜ ਕੱਲ੍ਹ ਇੱਥੇ ਉਲਟੇ ਬਾਂਸ ਬਰੇਲੀ ਨੂੰ ਹੈ ਕਿਉਂਕਿ ਇਤਿਹਾਸ ਇੱਥੇ ਪੜ੍ਹਨ ਦੀ ਥਾਂ ਤੇ ਲੋਕ ਹੈ ਜਿਹੜੇ ਉਹ ਇਤਿਹਾਸ ਘੜਨ ਨੂੰ ਪਏ ਆ, ਇਤਿਹਾਸ ਘੜੀ ਜਾਂਦੇ ਆ। ਜੇ ਕੋਈ ਅੱਗੋਂ ਵਿਰੋਧ ਕਰਦਾ ਤੇ ਫਿਰ ਉਹਨੂੰ ਵੀ ਘੜ ਕੱਟਦੇ ਆ। ਬਿਲਕੁਲ ਜੀ ਬਿਲਕੁਲ, ਇਹ ਤਾਂ ਸਭ ਤੋਂ ਵੱਡੀ ਦੁਖਦਾਈ ਜਿਹੜੀ ਗੱਲ ਚੱਲਦੀ ਆ। ਅਗਲੀ ਆਪਾਂ ਗੱਲ ਕਰੀਏ, ਸੁਪਰੀਮ ਕੋਰਟ ਨੇ ਕੇਸਾਂ ਤੇ ਜ਼ਮਾਨਤਾਂ ਦੇ ਨਿਪਟਾਰੇ ਨੂੰ ਲੈ ਕੇ ਚੁੱਕਿਆ ਇੱਕ ਵੱਡਾ ਕਦਮ।
ਇੱਕ ਚੰਗਾ ਕਦਮ ਆ, ਇਹਦਾ ਸਵਾਗਤ ਹੋਣਾ ਚਾਹੀਦਾ। ਜੇਕਰ ਇਹ ਇੰਪਲੀਮੈਂਟ ਹੋ ਜਾਂਦਾ, ਅਮਲ ਦੇ ਵਿੱਚ ਬਿਲਕੁਲ ਇਨ ਪਿੰਨ ਹੋ ਜਾਂਦਾ, ਆ ਜਾਂਦਾ ਅਮਲ ਦੇ ਵਿੱਚ, ਜਿਸ ਤਰ੍ਹਾਂ ਸੁਪਰੀਮ ਕੋਰਟ ਨੇ ਹਦਾਇਤਾਂ ਕੀਤੀਆਂ ਨੇ, ਤੇ ਇਹ ਇੱਕ ਸਾਰਥਕ ਕਦਮ ਹੋ ਨਿਬੜੇਗਾ। ਇਹਦਾ ਕਾਰਨ ਆ ਕਿਉਂਕਿ ਇਸ ਸਮੇਂ ਹੇਠਲੀਆਂ ਅਦਾਲਤਾਂ ਜਾਂ ਸੈਸ਼ਨ ਕੋਰਟ ਆ, ਇਹ ਇੱਥੋਂ ਲੈ ਕੇ ਹਾਈ ਕੋਰਟ ਤੱਕ ਕੇਸਾਂ ਦੇ ਨਾਲ ਅਦਾਲਤਾਂ ਗਚਾ ਗਚ ਭਰੀਆਂ ਪਈਆਂ। ਜੱਜਾਂ ਦੀਆਂ ਖੋਪੜੀਆਂ ਜਿਹੜੀਆਂ ਉਹ ਵੀ ਬਹੁਤ ਜ਼ਿਆਦਾ ਮਾਨਸਿਕ ਦਬਾਅ ਦੇ ਹੇਠ ਆ ਜੀ। ਸੋ ਇਹਦੇ ਤੇ ਬਹੁਤ ਵਾਰੀ ਚਰਚਾ ਵੀ ਹੋ ਚੁੱਕੀ ਆ। ਹੁਣ ਸੁਪਰੀਮ ਕੋਰਟ ਨੇ ਕੁਝ ਫੈਸਲੇ ਏਦਾਂ ਲਏ ਆ ਕਿ ਇੱਕ ਤਾਂ ਜਿਹੜਾ ਕੇਸ ਹੈ ਫੌਜਦਾਰੀ ਦਾ, ਉਹਦੇ ਲਈ ਸਮਾਂਬੱਧ ਕਰ ਦਿੱਤਾ ਗਿਆ ਨਿਪਟਾਰਾ ਕਿ 2 ਸਾਲਾਂ ਦੇ ਵਿੱਚ ਉਹਦਾ ਫੈਸਲਾ ਆਵੇਗਾ। ਇਸ ਤੋਂ ਇਲਾਵਾ ਜਿਹੜੇ 5 ਸਾਲਾਂ ਤੋਂ ਵੱਧ ਦੇ ਵਿਚਾਰ ਅਧੀਨ ਕੇਸ ਚੱਲੇ ਆਉਂਦੇ ਆ, ਉਹਨਾਂ ਦਾ ਨਿਪਟਾਰਾ ਇਸ ਸਾਲ ਦੇ ਅੰਤ ਤੱਕ ਹੋ ਜਾਏਗਾ। ਮਤਲਬ ਕਿ ਜਿਹੜੇ ਅੰਡਰ ਟਰਾਇਲ ਆ ਫੌਜਦਾਰੀ ਕੇਸਾਂ ਦੇ ਵਿੱਚ 5 ਸਾਲ ਤੋਂ ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ, ਉਹ ਇਸ ਸਾਲ ਦੇ ਅੰਤ ਤੱਕ ਕੇਸ ਹੈ ਜਿਹੜੇ ਨਿਬੇੜ ਲਏ ਜਾਣਗੇ। ਇਸ ਤੋਂ ਇਲਾਵਾ 2 ਚੀਜ਼ਾਂ ਜਿਹੜੀਆਂ ਉਹ ਇੱਕ ਬਹੁਤ ਵਧੀਆ ਕਹੀਆਂ ਜਾ ਸਕਦੀਆਂ ਜੇਕਰ ਉਹ ਇਸ ਚਲਣ ਦੇ ਵਿੱਚ ਆ ਜਾਂਦੀਆਂ, ਨਿਆਂ ਪ੍ਰਣਾਲੀ ਦੇ ਚਲਣ ਵਿੱਚ ਆ ਜਾਂਦੀਆਂ। ਇੱਕ ਤੇ ਇਹ ਆ ਕਿ ਬੇਲ ਐਪਲੀਕੇਸ਼ਨ ਹੈ ਜਿਹੜੀ, ਉਹਨੂੰ ਇਹਨਾਂ ਨੇ ਨਿਰਧਾਰਿਤ ਕਰ ਦਿੱਤਾ ਕਿ ਇੰਨੇ ਦਿਨਾਂ ਦੇ ਵਿੱਚ ਨਿਪਟਾਉਣਾ। ਇੱਕ ਇਹ ਕਿ ਜਿਹੜੇ 10 ਸਾਲਾਂ ਦੇ ਪੁਰਾਣੇ ਕੇਸ ਆ, ਉਹਨਾਂ ਨੂੰ ਪਹਿਲ ਦੇ ਆਧਾਰ ਤੇ ਨਿਬੇੜਨ ਲਈ ਇਹ ਚੱਲ ਪਿਆ। ਜੇ ਸਾਰਾ ਕੁਛ ਹੁੰਦਾ 2 ਸਾਲਾਂ ਦਾ ਉਹ ਸਮਾਂ ਨਿਸ਼ਚਿਤ ਕਰ ਦਿੱਤਾ ਜਾਂਦਾ, ਉਹ ਇਨਸਾਫ 'ਚ ਜਿਹੜੀ ਦੇਰੀ ਹੁੰਦੀ ਆ ਉਹਦੀ ਸ਼ਿਕਾਇਤ ਕਿਸ ਇਹ ਹੱਦ ਤੱਕ ਥੋੜ੍ਹੀ ਦੂਰ ਹੋਏਗੀ। ਦੂਜੀ ਗੱਲ ਹੈ ਕਿ ਜਿਹੜੇ 10 ਸਾਲਾਂ ਤੋਂ 5 ਸਾਲਾਂ ਤੋਂ ਮਿੱਥੀ ਸਜ਼ਾ ਜਿਹੜੀ ਪੂਰੀ ਵੀ ਕਰ ਚੁੱਕੇ, ਕਈ ਕੁਛ ਇਹੋ ਜਿਹੇ ਅਭਾਗੇ ਆ, ਬਦਕਿਸਮਤ ਆ, ਜਿਨ੍ਹਾਂ ਦੇ ਕੇਸਾਂ ਦੇ ਵਿੱਚ ਜਿੰਨੀ ਸਜ਼ਾ ਵੱਧ ਤੋਂ ਵੱਧ ਹੋ ਸਕਦੀ ਸੀ ਉਹ ਤੋਂ ਵੀ ਜ਼ਿਆਦਾ ਭੋਗੀ ਬੈਠੇ ਆ। ਪਰ ਕਿਉਂਕਿ ਉਹਨਾਂ ਦੇ ਮਗਰ ਕੋਈ ਪੈਸਾ ਟੱਕਾ ਲਾਉਣ ਵਾਲਾ ਬੰਦਾ ਨਹੀਂ, ਉਹ ਜਿਨ੍ਹਾਂ ਦੇ ਵਿੱਚ ਐਵੇਂ ਖਾਮਖਾਈ ਨਰਕ ਭੋਗੀ ਜਾਂਦੇ ਆ, ਉਹਨਾਂ ਦੇ ਕੇਸ ਨਿਕਲਣਗੇ ਤਾਂ ਉਹ ਬਾਹਰ ਆ ਜਾਣਗੇ। ਦੂਜੀ ਗੱਲ ਜਿਹੜੀ ਜ਼ਮਾਨਤ ਦੀ ਮੈਂ ਕਰਦਾ ਪਿਆ ਸਾਂ, ਇਹਦੇ ਵਿੱਚ ਇੱਕ ਬਹੁਤ ਵੱਡਾ ਫਾਇਦਾ ਉਹ ਇਹ ਹੈ ਕਿ ਜਿੱਦਾਂ ਹੁਣ ਹੇਠਲੀਆਂ ਅਦਾਲਤਾਂ ਜਿਹਨੂੰ ਆਪਾਂ ਸੈਸ਼ਨ ਕੋਰਟਾਂ ਕਹਿ ਦਿੰਦੇ ਹਾਂ, ਇਹਨਾਂ ਦੇ ਵਿੱਚ ਜਿਹੜੀ ਬੇਲ ਐਪਲੀਕੇਸ਼ਨ ਫਾਈਲ ਹੋਏਗੀ, ਇਹਨਾਂ ਨੂੰ ਸਮਾਂ ਦਿੱਤਾ ਗਿਆ 1 ਹਫ਼ਤਾ ਕਿ 1 ਹਫ਼ਤੇ ਦੇ ਵਿੱਚ ਤੁਸੀਂ ਅਰਜ਼ੀ ਨਿਬੇੜ ਦਿਓ। ਹਾਈ ਕੋਰਟ ਨੂੰ ਸਮਾਂ ਦਿੱਤਾ ਗਿਆ ਕਿ ਭਾਈ ਤੁਸੀਂ ਮਹੀਨੇ ਦੇ ਵਿੱਚ ਅਰਜ਼ੀ ਦੇ ਫੈਸਲੇ ਤੇ ਸੁਣਵਾਈ ਕਰ ਦਿਓ। ਹੁਣ ਦੇਖੋ ਹੁੰਦਾ ਕੀ ਸੀ ਆਮ ਤੌਰ ਤੇ ਕਿ ਪਹਿਲਾਂ ਜੇ ਕੋਈ ਸੈਸ਼ਨ ਕੋਰਟ ਦੇ ਵਿੱਚ ਜਾਂਦਾ, ਮਸਲਨ ਤੁਸੀਂ ਰਾਜਕਰਨਵੀਰ ਸਿੰਘ ਜੀ ਇੱਥੇ ਘੁੰਮਣ ਆਏ ਹੋ, ਤੁਹਾਨੂੰ ਕਿਸੇ ਨਜਾਇਜ਼ ਕੇਸ ਦੇ ਵਿੱਚ ਕੋਈ ਫਸਾ ਦਿੰਦਾ, ਤੁਸੀਂ ਆਪਣੇ ਪੰਜਾਬ ਆਏ, ਕੋਈ ਰਿਸ਼ਤੇਦਾਰ 'ਚ ਆਏ ਹੋ, ਕੋਈ ਮਾੜਾ ਮੋਟਾ ਝਗੜਾ ਹੋਇਆ, ਤੁਹਾਨੂੰ ਕਿਸੇ ਝੂਠੇ ਕੇਸ 'ਚ ਉਲਝਾ ਦਿੰਦਾ, ਤੁਹਾਡੀ ਪਹਿਲ ਜਿਹੜੀ ਹੋਏਗੀ ਉਹ ਹੈਗੀ ਕਿ ਕਿਸੇ ਤਰੀਕੇ ਨਾਲ ਜੇਲ੍ਹ 'ਚੋਂ ਨਿਕਲੀਏ, ਫੇਰ ਖਸਮਾਂ ਦਾ ਸਿਰ ਖਾਵੇ, ਤਾਂ ਤੁਸੀਂ ਜ਼ਮਾਨਤ ਲੈਣ ਜਾਓਗੇ। ਹੁਣ ਸੈਸ਼ਨ ਕੋਰਟ ਕੀ ਕਰਦਾ ਸੀਗਾ ਕਿ ਮਹੀਨੇ ਦੀ ਤਰੀਕ ਪਾਤੀ, ਫਿਰ ਤੁਸੀਂ ਵਕੀਲ ਦੇ ਜ਼ਰੀਏ ਉੱਥੇ ਪੇਸ਼ ਹੁੰਦੇ ਹੋ ਤਾਂ ਫਿਰ 15 ਦਿਨਾਂ ਦੀ ਤਰੀਕ ਪਾਤੀ, ਫਿਰ 5 ਦਿਨਾਂ ਦੀ ਤਰੀਕ ਪਾਤੀ, 1.5-2 ਮਹੀਨੇ ਸੈਸ਼ਨ ਕੋਰਟ ਲੈ ਜਾਂਦਾ ਤੇ ਜ਼ਮਾਨਤ ਰਿਜੈਕਟ ਕਰ ਦਿੰਦਾ। ਫਿਰ ਤੁਸੀਂ ਹਾਈ ਕੋਰਟ 'ਚ ਜਾਂਦੇ ਹੋ, 3 ਮਹੀਨੇ ਤੁਹਾਡੀ ਖੱਜਲ ਖੁਆਰੀ ਇਸੇ ਤਰ੍ਹਾਂ ਦੀ ਉੱਥੇ ਹੁੰਦੀ ਹੈ। 5-6 ਮਹੀਨੇ ਕੱਟ ਕੇ ਤੁਸੀਂ ਜ਼ਮਾਨਤ ਹਾਸਲ ਕਰ ਲੈਂਦੇ ਹੋ। ਬਾਅਦ ਦੇ ਵਿੱਚ ਜਦੋਂ ਤੁਸੀਂ ਅਦਾਲਤ ਦੇ ਵਿੱਚ ਆਪਣਾ ਕੇਸ ਝਗੜਦੇ ਹੋ, ਕੇਸ ਤੁਹਾਡਾ ਪੈਂਦੀ ਸੱਟੇ ਖਾਰਜ ਹੋ ਜਾਂਦਾ, ਤਾਂ ਜਿਹੜੇ 5-7 ਮਹੀਨੇ ਇਸ ਨਿਆਂ ਪ੍ਰਣਾਲੀ ਦੀ ਕਹੀਏ ਢਿੱਲੀ ਕਾਰਗੁਜ਼ਾਰੀ ਕਰਕੇ ਜਿਹੜੇ ਤੁਸੀਂ ਜੇਲ੍ਹ 'ਚ ਬਿਤਾਏ ਆ, ਉਹ ਤੁਹਾਡੇ ਕਿਸੇ ਖਾਤੇ ਨਹੀਂ ਗਿਣੇ ਜਾਣੇ। ਸੋ ਇਹ ਇੱਕ ਬਹੁਤ ਵੱਡੀ ਗੁੰਝਲਦਾਰ ਸਮੱਸਿਆ ਸੀ ਕਿ ਜਿਹੜੀ ਮੇਰੇ ਖਿਆਲ ਦੇ ਨਾਲ ਹੱਲ ਹੋ ਸਕਦੀ ਹੈ ਜੇਕਰ ਇਹ ਸਮਾਂਬੱਧ ਅਮਲ ਹੋ ਜਾਏਗਾ। ਉਹਦਾ ਜੇ ਇਹ ਸਭ ਕੁਛ ਲਾਗੂ ਹੋ ਜਾਂਦਾ ਤੇ ਇਹਦੇ ਨਾਲ 20 ਤੋਂ 25 ਲੱਖ ਕੇਸ ਆ ਜਿਹੜੇ ਉਹ ਘੱਟ ਜਾਣਗੇ, ਸਾਡੀ ਜੁਡੀਸ਼ਰੀ ਦਾ ਬੋਝ ਘਟੇਗਾ। ਇਸ ਤੋਂ ਇਲਾਵਾ ਬਹੁਤ ਸਾਰੇ ਕੈਦੀ, ਮੇਰੇ ਖਿਆਲ ਦੇ ਨਾਲ ਘੱਟੋ ਘੱਟ 30-40 ਹਜ਼ਾਰ ਕੈਦੀ ਹੈ ਜਿਹੜੇ ਉਹ ਜੇਲ੍ਹ ਦੇ ਨਰਕ ਤੋਂ ਆਜ਼ਾਦ ਹੋ ਜਾਣਗੇ। ਜੀ ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ EVM ਮਸ਼ੀਨਾਂ ਨੂੰ ਲੈ ਕੇ ਰੇੜਕਾ ਜਾਰੀ। ਇਹ ਰੇੜਕਾ ਮੁੱਕਣ ਤੇ ਨਹੀਂ ਆਉਂਦਾ ਪਿਆ। ਕੱਲ ਵੀ ਸਾਰਾ ਦਿਨ EVM ਮਸ਼ੀਨਾਂ ਦੇ ਆਲੇ ਦੁਆਲੇ ਘੁੰਮਦੀ ਰਹੀ ਸਿਆਸਤ, ਅੱਜ ਵੀ EVM ਦੇ ਬਟਨਾਂ ਤੇ ਨੱਚਦੀ ਰਹੀ ਸਿਆਸਤ। ਬੀਬੀ ਮਾਇਆਵਤੀ ਨੇ ਅੱਜ ਵੀ ਨਿਸ਼ਾਨੇ ਕੱਸੇ, ਉਹ ਕਹਿੰਦੀ ਕਿ ਮੈਂ ਮੋਦੀ ਤੋਂ ਨਹੀਂ ਹਾਰੀ, ਮੈਂ ਮਸ਼ੀਨਾਂ ਤੋਂ ਹਾਰੀ ਹਾਂ। ਨਾਲ ਹੀ ਉਹਨੇ ਕਹਿਤਾ ਕਿ ਅਸੀਂ ਹਰੇਕ ਮਹੀਨੇ ਦੀ 11 ਤਰੀਕ ਨੂੰ ਕਾਲਾ ਦਿਨ ਮਨਾਇਆ ਕਰਾਂਗੇ, ਕਾਲਾ ਦਿਹਾੜਾ ਮਨਾਇਆ ਕਰਾਂਗੇ। ਹੁਣ ਇਹ ਨਹੀਂ ਦੱਸਿਆ ਬੀਬੀ ਨੇ ਕਿ ਕਿੰਨਾ ਸਾਲ ਇਹ ਚੱਲੂਗਾ ਕਾਲਾ ਦਿਹਾੜਾ, ਸੋ ਇਹ ਘੱਲੂਘਾ ਰਾਜਾ ਕਿੰਨਾ ਚਿਰ ਇਹਨਾਂ ਨੇ ਚਲਾਈ ਰੱਖਣਾ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹੈ ਜਿਹੜਾ, ਉਹ ਵੀ ਨਹੀਂ ਹਟਦਾ, ਉਹ ਕਹਿੰਦਾ ਕਿ ਦੁਨੀਆ ਬੋਲਤੀ ਹੈ ਤਾਂ ਬੋਲੀ ਜਾਏ, ਮੈਂ ਤਾਂ ਬੋਲੂੰਗਾ। ਉਹ ਕਹਿੰਦਾ ਕਿ ਮੈਂ ਤੇ ਰੌਲਾ ਪਾਉਣਾ ਹੀ ਪਾਉਣਾ, ਸੋਸ਼ਲ ਮੀਡੀਆ ਤੇ ਟਰੋਲ ਕਰੋ, ਭਾਵੇਂ ਜੋ ਮਰਜ਼ੀ ਕਰੋ, ਮੈਂ ਤੇ ਰੌਲਾ ਪਾਉਣਾ ਹੀ ਪੈਣਾ। ਕਹਿੰਦਾ ਸਾਡੀਆਂ ਵੋਟਾਂ ਕਿੱਥੇ ਗਈਆਂ ਮੈਨੂੰ ਦੱਸੋ। ਉਹ ਕਹਿੰਦਾ ਕਿ ਇੱਕ ਬੂਥ ਦੇ ਵਿੱਚ ਸਾਡੀਆਂ 7 ਵੋਟਾਂ ਨਿਕਲੀਆਂ ਤੇ 27 ਜਣੇ ਹਲਫੀਆ ਬਿਆਨ ਦੇਣ ਨੂੰ ਫਿਰਦੇ ਆ ਕਿ ਸਾਡੇ ਤੋਂ ਹਲਫੀਆ ਬਿਆਨ ਲੈ ਲਓ, ਅਸੀਂ ਵੋਟਾਂ ਤੁਹਾਨੂੰ ਪਾਈਆਂ। ਕਹਿੰਦਾ ਕਿ ਮੇਰੀਆਂ ਵੋਟਾਂ ਕਿੱਥੇ ਗਈਆਂ।
ਹੁਣ ਦੂਜੇ ਪਾਸੇ ਉਹ ਹੋਰ ਵੀ ਕਹਿੰਦਾ ਕਿ ਇੱਕ ਆਜ਼ਾਦ ਉਮੀਦਵਾਰ ਖੜਾ ਸੀ, ਉਹਨੂੰ ਕਰਮ ਵਾਲੇ ਨੂੰ ਵੋਟ ਹੀ ਕੋਈ ਨਹੀਂ ਪਈ, ਉਹ ਦੱਸੋ ਕਿ ਆਪਦੀ ਵੋਟ ਉਹਦੀ ਕਿੱਥੇ ਗਈ ਹੈ। ਹੁਣ ਇਹੋ ਜਿਹੇ ਸਵਾਲ, ਇਹੋ ਜਿਹੇ ਤਰਕ ਅਰਵਿੰਦ ਕੇਜਰੀਵਾਲ ਚੱਕੀ ਬੈਠਾ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਤੇ ਵੀ ਸਵਾਲ ਉੱਠਦੇ ਆ ਕਿ ਭਾਈ ਦਿੱਲੀ ਵਿੱਚ ਕਿਉਂ ਨਹੀਂ ਹੋਇਆ ਇਸ ਤਰ੍ਹਾਂ, ਦਿੱਲੀ ਵਿੱਚ ਤੁਸੀਂ ਏਡੀ ਵੱਡੀ ਜਿੱਤ ਪ੍ਰਾਪਤ ਕੀਤੀ, ਉਦੋਂ ਕਿਉਂ ਨਹੀਂ ਬੋਲੇ। ਫਿਰ ਗੋਆ ਦੇ ਵਿੱਚ ਤੁਸੀਂ ਹਾਰੇ ਹੋ, ਉੱਥੇ ਕਿਉਂ ਨਹੀਂ ਇਹ ਗੱਲ ਕਹਿੰਦੇ। ਸੋ ਇਹ ਇੱਕ ਦੂਜੇ ਤੇ ਆਰੋਪ ਪ੍ਰਤੀਰੋਪ ਲੱਗਦੇ ਪਏ, ਦੋਸ਼ ਲੱਗਦੇ ਪਏ ਆ। ਦੂਜੇ ਪਾਸੇ ਕਾਂਗਰਸ ਦੀ ਸਥਿਤੀ ਐਦੋਂ ਵੀ ਹਾਸੋਹੀਣੀ ਹੈ। ਉਹ ਦਿੱਲੀ ਦੇ ਵਿੱਚ ਤੇ ਕਹੀ ਜਾਂਦੀ ਹੈ ਖੜ ਕੇ ਕਿ ਜੀ ਯੂਪੀ ਦੇ ਵਿੱਚ ਹੇਰਾਫੇਰੀ ਹੋ ਗਈ ਤੇ ਪੰਜਾਬ ਦਾ ਨਾਂ ਹੀ ਨਹੀਂ ਲੈਂਦੇ। ਤੇ ਜਿਹੜਾ ਪੰਜਾਬ ਦਾ ਕੈਪਟਨ ਅਮਰਿੰਦਰ ਸਿੰਘ ਆ, ਉਹਦੀ ਸਥਿਤੀ ਉਦੋਂ ਵੀ ਹਾਸੋਹੀਣੀ ਆ। ਇਹ ਬੰਦਾ ਕੈਪਟਨ ਅਮਰਿੰਦਰ ਸਿੰਘ ਕੱਲ ਕਹਿੰਦਾ ਅਰਵਿੰਦ ਕੇਜਰੀਵਾਲ ਐਵੇਂ ਮਾਰਦਾ, ਕੋਈ EVM ਮਸ਼ੀਨਾਂ 'ਚ ਹੇਰਾਫੇਰੀ ਨਹੀਂ ਹੋਈ, ਇਹ ਤੇ ਹਾਰ ਦੇ ਬਹਾਨੇ ਲੱਭਦਾ ਫਿਰਦਾ। ਇਹ ਤਾਂ ਜੇ ਇਹ ਗੱਲ ਸੀ ਤੇ ਖਾਲੀ ਮਸ਼ੀਨਾਂ ਦੀ ਰਾਖੀ ਉੱਥੇ ਕਰਦੇ ਰਹੇ ਇੰਨਾ ਚਿਰ। ਤੇ ਇਹ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ 16 ਸਤੰਬਰ ਨੂੰ ਕੀ ਕਹਿੰਦਾ ਪਿਆ ਸੀ, ਤੁਹਾਨੂੰ ਯਾਦ ਹੈ? ਉਹ ਕਹਿੰਦਾ ਸੀਗਾ ਕਿ ਇੱਥੋਂ ਦੀਆਂ EVM ਮਸ਼ੀਨਾਂ ਤੇ ਸਾਨੂੰ ਇਤਬਾਰ ਹੀ ਕੋਈ ਨਹੀਂ, ਤੁਸੀਂ ਏਦਾਂ ਕਰੋ ਕਿ ਬਾਹਰਲੀਆਂ ਸਟੇਟਾਂ ਤੋਂ EVM ਮਸ਼ੀਨਾਂ ਮੰਗਾਓ। ਤੇ ਜੇ ਇਹ ਤੋਂ ਵੀ ਪਿੱਛੇ ਚਲੇ ਜਾਓ, 2012 ਦੇ ਵਿੱਚ ਚੋਣ ਕਮਿਸ਼ਨ ਨੂੰ ਹਾਰਨ ਤੋਂ ਬਾਅਦ ਨੇ ਇੱਕ ਪੱਤਰ ਲਿਖਿਆ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਭਾਈ EVM ਮਸ਼ੀਨਾਂ ਵਾਲਾ ਕੰਮ ਹੈ ਜਿਹੜਾ ਇਹ ਬੰਦ ਕਰੋ ਤੇ ਜਾਂ ਇਹਨੂੰ ਫੁੱਲ ਪ੍ਰੂਫ ਕਰੋ, ਇਹਦੇ 'ਚ ਗੜਬੜੀ ਹੋ ਜਾਂਦੀ ਹੈ। ਹੁਣ ਕੈਪਟਨ ਅਮਰਿੰਦਰ ਸਿੰਘ ਜਿੱਤ ਗਿਆ, ਉਹ ਕਹਿੰਦਾ ਜੀ ਸਭ ਅੱਛਾ। ਸੋ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਿਹੜੀ ਅੱਜ ਕਹਿੰਦੀ ਪਈ ਕਿ ਸਭ ਅੱਛਾ ਹੈ। ਜੇ ਆਪਾਂ ਅਤੀਤ 'ਚ ਚਲੇ ਜਾਈਏ, ਇਹਨਾਂ ਦਾ ਸੁਬਰਾਮਨੀਅਮ ਸਵਾਮੀ ਸੁਪਰੀਮ ਕੋਰਟ ਦੇ ਵਿੱਚ ਚਲਾ ਗਿਆ ਸੀ। ਉਹ ਕਹਿੰਦਾ ਸੀਗਾ ਜਾਪਾਨ ਤੋਂ ਪੁਰਜੇ ਆਉਂਦੇ ਆ ਤੇ ਜਾਪਾਨ ਵਾਲੇ ਆਪ ਬੈਲਟ ਪੇਪਰ ਯੂਜ਼ ਕਰਦੇ ਆ, ਇਹਦੇ 'ਚ ਗੜਬੜੀ ਹੁੰਦੀ ਆ। ਤੇ ਹੁਣ ਉਹੀ ਸੁਬਰਾਮਨੀਅਮ ਸਵਾਮੀ ਕਹੀ ਜਾਂਦਾ ਕਿ ਜੀ ਇਸੇ ਭਾਰਤੀ ਜਨਤਾ ਪਾਰਟੀ ਦਾ ਇੱਕ ਜੈਸਿਮਾ ਹੈਗਾ ਤਰਜਮਾਨ, ਉਹਨੇ ਕਿਤਾਬ ਲਿਖੀ ਹੋਈ ਹੈ EVM ਮਸ਼ੀਨਾਂ ਦੀ ਗੜਬੜੀ ਤੇ, ਇੱਕ ਕਿਤਾਬ ਲਿਖੀ ਹੋਈ ਹੈ। ਉੱਥੇ ਜਾਇਓ ਕਿਤੇ, ਉਹ ਸਰਚ ਕਰਿਓ, ਉਹ ਤੁਹਾਨੂੰ ਉਹਦੀ ਲਿਖੀ ਕਿਤਾਬ ਮਿਲ ਜਾਣੀ ਹੈ। ਭਾਰਤੀ ਜਨਤਾ ਪਾਰਟੀ ਦਾ ਅਰੁਣ ਜੇਤਲੀ ਹੈ ਜਿਹੜਾ ਸੰਸਦ ਦੇ ਵਿੱਚ ਇਹ ਮਾਮਲਾ ਉਠਾ ਚੁੱਕਿਆ ਜਦੋਂ ਆਪੋਜੀਸ਼ਨ 'ਚ ਹੁੰਦੇ ਸੀ। ਇੱਥੋਂ ਤੱਕ ਲੈਫਟਿਸਟ ਲੀਡਰ ਹੈ ਜਿਹੜੇ ਉਹ ਮਾਮਲਾ ਚੁੱਕ ਚੁੱਕੇ ਸੀਗੇ। ਪਰ ਦੂਜੇ ਪਾਸੇ ਅੱਜ ਬਹੁਤ ਸਤਿਕਾਰਯੋਗ ਹਸਤੀਆਂ, ਜਿੱਦਾਂ ਕਹਿ ਲਈਏ ਚੋਣ ਕਮਿਸ਼ਨ ਦੇ ਨਾਲ ਜੁੜੀਆਂ ਜਾਂ ਚੋਣ ਪ੍ਰਕਿਰਿਆ ਦੇ ਮਾਹਰ ਜਿਹੜੇ ਲੋਕ ਹੈ, ਉਹ ਵੀ ਸਾਹਮਣੇ ਆ। ਖਾਸ ਤੌਰ ਤੇ ਮਨੋਹਰ ਸਿੰਘ, ਇਸ ਤੋਂ ਇਲਾਵਾ KJ ਰਾਵ, ਚੋਣ ਕਮਿਸ਼ਨ ਤੇ ਸਾਹਮਣੇ ਆਇਆ। ਚੋਣ ਕਮਿਸ਼ਨ ਨੇ ਤਿੰਨ ਸਾਰੀਆਂ ਚੀਜ਼ਾਂ ਨੂੰ ਰੱਦ ਕਰ ਦਿੱਤਾ। ਇਹ ਜਿਹੜੇ ਚੋਣ ਪ੍ਰਕਿਰਿਆ ਦੇ ਮਾਹਰ ਹੈ, ਉਹ ਕਹਿੰਦੇ ਕਿ ਇਹ ਸਭ ਜਿਹੜਾ ਹੈ ਉਹ ਹਾਰਨ ਤੋਂ ਬਾਅਦ ਰੌਲਾ ਪਾਇਆ ਜਾ ਰਿਹਾ ਹੈ। ਇਸ ਪ੍ਰਕਿਰਿਆ ਦੇ ਵਿੱਚ ਜੋ EVM ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ, ਇਸ ਪ੍ਰਕਿਰਿਆ ਦੇ ਵਿੱਚ ਕਿਤੇ ਵੀ ਗੜਬੜੀ ਦੀ ਕੋਈ ਰਚਾ ਮਾਤਰ ਵੀ, ਕੋਈ ਰਤਾ ਮਾਤਰ ਵੀ, ਕੋਈ ਮਾਸਾ ਮਾਤਰ ਵੀ ਗੁੰਜਾਇਸ਼ ਨਹੀਂ ਕਿ ਇਹਨਾਂ 'ਚ ਹੇਰਾਫੇਰੀ ਹੋ ਜਾਵੇ। ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਹੈ, ਉਹ ਕਹਿੰਦਾ ਕਿ ਦਿਲ ਹੈ ਕਿ ਮਾਨਤਾ ਨਹੀਂ, ਉਹ ਕਹਿੰਦਾ ਕਿ ਮੈਂ ਨਹੀਂ ਮੰਨਦਾ, ਇਹ ਸਭ ਕੁਛ ਹੋ ਜਾਂਦਾ। ਸੋ ਇਹ ਇੱਕ ਹੁਣ ਸਿਲਸਿਲਾ ਚੱਲ ਪਿਆ। ਇਹ ਵੀ ਸੁਣਨ ਦੇ ਵਿੱਚ ਆਇਆ ਕਿ ਆਉਣ ਵਾਲੇ ਦਿਨਾਂ 'ਚ ਅਰਵਿੰਦ ਕੇਜਰੀਵਾਲ ਜਾਂ ਬਹੁਜਨ ਸਮਾਜ ਪਾਰਟੀ ਵਾਲੇ ਕੋਰਟ 'ਚ ਵੀ ਜਾ ਸਕਦੇ ਆ। ਮਸਲਾ ਫਿਰ ਉੱਥੇ ਦਾ ਉੱਥੇ ਚਲਾ ਜਾਵੇਗਾ। ਉਹਦਾ ਮੈਂ ਅੱਜ ਥੋੜ੍ਹੀ ਜਿਹੀ ਇਹਦੇ ਤੇ ਖੋਜ ਕਰਦਾ ਪਿਆ ਸੀ ਤੇ 70 ਤੋਂ 80 ਪਟੀਸ਼ਨਾਂ ਜਿਹੜੀਆਂ EVM ਮਸ਼ੀਨਾਂ ਦੀ ਗੜਬੜੀ ਨਾਲ ਜੁੜੀਆਂ, ਉਹ ਪਹਿਲਾਂ ਹੀ ਵੱਖ-ਵੱਖ ਅਦਾਲਤਾਂ 'ਚ ਪਈਆਂ। ਉਹਨਾਂ ਦਾ ਕੀ ਸਟੇਟਸ ਹੈ ਉਹ ਸਮਝ ਤੋਂ ਪਰੇ ਦੀ ਗੱਲ ਆ। ਪਰ ਜੋ ਕੁਛ EVM ਮਸ਼ੀਨਾਂ ਦੇ ਇਸ ਝਗੜੇ 'ਚੋਂ ਨਿਕਲਦਾ ਪਿਆ, ਉਹ ਇੱਕੋ ਚੀਜ਼ ਸਾਡੇ ਸਾਹਮਣੇ ਰੱਖਦਾ ਹੈ ਕਿ ਇਸ ਰੇੜਕੇ ਦਾ ਹਾਲ ਦੀ ਘੜੀ ਕੋਈ ਹੱਲ ਨਹੀਂ ਜਾਪਦਾ। ਅੱਧੇ ਉੱਧਰ ਆ, ਅੱਧੇ ਉੱਧਰ ਆ, ਅੱਧੇ EVM ਮਸ਼ੀਨਾਂ ਨੂੰ ਸਹੀ ਦੱਸਦੇ ਆ, ਅੱਧੇ EVM ਮਸ਼ੀਨਾਂ ਨੂੰ ਠੱਗੀ ਠੋਰੀ ਦਾ ਸਾਧਨ ਦੱਸਦੇ ਆ। ਇਹ ਗੱਲ ਹੁਣ ਕਿੱਥੇ ਮੁੱਕੇਗੀ ਹਾਲੇ ਸਮਝ ਨਹੀਂ ਆਉਂਦੀ। ਪਰ ਅਰਵਿੰਦ ਕੇਜਰੀਵਾਲ ਜਿਸ ਤਰੀਕੇ ਨਾਲ ਸਟੈਂਡ ਲਈ ਬੈਠਾ, ਲੱਗਦਾ ਕਿ ਆਉਣ ਵਾਲੇ ਦਿਨਾਂ 'ਚ EVM ਮਸ਼ੀਨਾਂ ਤੇ ਲੜਾਈ ਹੈ ਜਿਹੜੀ ਉਹ ਹੋਰ ਸਖਤ ਹੋਵੇਗੀ। ਜੀ ਜੀ। ਅਗਲੀ ਆਪਾਂ ਗੱਲ ਕਰੀਏ ਵੀ ਪਾਣੀਆਂ ਦੇ ਝਗੜੇ ਸੰਬੰਧੀ ਸੰਸਦ ਵਿੱਚ ਬਿੱਲ ਪੇਸ਼। ਦੇਖੋ, ਇਹ ਵੀ ਕੰਡਾ ਮੈਨੂੰ ਲੱਗਦਾ ਕਿ ਪ੍ਰਕਾਸ਼ ਸਿੰਘ ਬਾਦਲ ਬੀਜ ਗਿਆ ਜਾਂਦਾ ਨਵੀਂ ਸਰਕਾਰ ਲਈ। ਹੁਣ ਬੀਜਿਆ ਪਤਾ ਨਹੀਂ ਕਿਹਦੇ ਲਈ ਸੀ, ਬੀਜਿਆ ਕਿਸੇ ਲਈ ਅੱਗੇ ਪੈਰ ਕਿਸੇ ਦਾ ਆ ਗਿਆ, ਇਹ ਵੀ ਹੋ ਸਕਦਾ। ਬੀਜਿਆ ਪਤਾ ਨਹੀਂ ਕਿਹਦੇ ਲਈ ਸੀ, ਲੱਗਦਾ ਇਹੋ ਆ। ਕਿਉਂਕਿ ਦੇਖੋ, ਜਿਹੜੀ ਪਿਛਲੀ ਸੁਣਵਾਈ ਤੇ ਮੰਗ ਕਰਨੀ ਰਾਮ ਜੇਠ ਮਲਾਨੀ ਦੀ ਕਿ ਜੇ ਟ੍ਰਿਬਿਊਨਲ ਬਣਾ ਦਿਓ, ਉਹ ਬਹੁਤ ਸਾਰੇ ਮਾਹਰਾਂ ਦੇ ਲਈ ਇੱਕ ਵੱਡਾ ਝਟਕਾ ਸੀ। ਕਿਉਂਕਿ ਟ੍ਰਿਬਿਊਨਲ ਦੀ ਮੰਗ ਹਾਲੇ ਤੱਕ ਪੰਜਾਬ ਨੇ ਨਹੀਂ ਸੀ ਕੀਤੀ। ਜਦੋਂ ਪੰਜਾਬ ਸਾਰੀ ਕਾਨੂੰਨੀ ਲੜਾਈ ਨਿਪਰੇ ਚੜ ਚੁੱਕਾ ਸੀ, ਜਿੱਤ ਹਾਰ ਦਾ ਮਾਇਨਾ ਨਹੀਂ ਕੋਈ, ਜਿੱਤ ਹਾਰ ਨੂੰ ਛੱਡ ਦਿਓ, ਜਦੋਂ ਕਾਨੂੰਨੀ ਲੜਾਈ ਪੰਜਾਬ ਇੱਥੋਂ ਤੱਕ ਲਿਜਾ ਚੁੱਕਾ ਸੀ, ਸੁਪਰੀਮ ਕੋਰਟ ਤੱਕ, ਇੱਥੋਂ ਤੱਕ ਕਿ ਵਿਧਾਨ ਸਭਾ ਦੇ ਵਿੱਚ ਐਕਟ ਬਣਾ ਚੁੱਕਾ ਸੀ, ਉੱਥੇ ਜਾ ਕੇ ਕਹਿ ਦੇਣਾ ਕਿ ਟ੍ਰਿਬਿਊਨਲ ਬਣਾ ਦਿਓ, ਇਹ ਇੱਕ ਕੂਹਣੀ ਮੋੜ ਸੀ ਕਹਾਣੀ ਦੇ ਵਿੱਚ। ਸਾਰੇ ਹੈਰਾਨ ਸਨ। ਪਾਣੀਆਂ ਦੇ ਮੁੱਦੇ ਦੇ ਮਾਹਰ ਲੋਕ ਜਿਹੜੇ ਆ,
ਇਹ ਕੀ ਕੀਤਾ ਇਹਨਾਂ ਨੇ, ਕਿਹੜੀ ਕੱਚ ਚ ਮੁੰਗਲੀ ਕੱਢੀ ਆ ਕਿ ਟ੍ਰਿਬਿਊਨਲ ਬਣਾ ਦਿਓ। ਹੁਣ ਇਹ ਇਤਫਾਕ ਆ ਜਾਂ ਕੋਈ ਖੇਡ ਆ ਕਿ ਇਹਨਾਂ ਨੇ ਟ੍ਰਿਬਿਊਨਲ ਦਾ ਪਿਛਲੀ ਤਰੀਕ ਤੇ ਨਾਂ ਲਿਆ ਤੇ ਅੱਜ ਉਹਦਾ ਮਸੌਦਾ ਜਿਹੜਾ ਉਹ ਸੰਸਦ ਦੇ ਵਿੱਚ ਪੇਸ਼ ਹੋ ਗਿਆ। ਹੁਣ ਸੰਸਦ ਦੇ ਵਿੱਚ ਪੇਸ਼ ਹੋਇਆ, ਲੋਕ ਸਭਾ ਦੇ ਵਿੱਚ ਉਹਨਾਂ ਦੀ ਮੈਜੋਰਟੀ ਉੱਥੋਂ ਨਾ ਪਾਸ ਕਰਾ ਲੈਣਾ ਜੀ। ਜੇ ਰਾਜ ਸਭਾ ਦੇ ਵਿੱਚ ਵੀ ਹੁਣ ਦੇਖੀਏ, ਜੇ ਇੱਕ ਵਾਰੀ ਨਾ ਵੀ ਹੋਇਆ, ਪਹਿਲੀ ਗੱਲ ਤੇ ਰੁਕਣਾ ਨਹੀਂ ਕਿਉਂਕਿ ਜੋੜ ਤੋੜ ਕਰ ਲੈਂਦੇ ਹੁੰਦੇ ਆ। ਜੇ ਤੇ ਰੁਕ ਗਿਆ ਤੇ ਫਿਰ ਤਾਂ ਯੂਪੀ ਦੇ ਜਿਹੜੇ ਤੁਹਾਨੂੰ ਪਤਾ ਹੀ ਹੈ ਜਿਹੜੇ ਆਉਣੇ ਆ ਰਾਜ ਸਭਾ ਦੇ ਮੈਂਬਰ, ਉਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਮੈਜੋਰਟੀ ਚ ਕਰ ਦੇਣਾ ਇਹਨਾਂ ਨੂੰ। ਸੋ ਇਸ ਤੋਂ ਲੱਗਦਾ ਹੈ ਕਿ ਇਹ ਬਿੱਲ ਹੈ ਜਿਹੜਾ ਅੱਜ ਨਹੀਂ ਕੱਲ ਪਾਸ ਹੋ ਜਾਣਾ। ਔਰ ਜੇ ਇਹ ਬਿੱਲ ਪਾਸ ਹੁੰਦਾ, ਸਭ ਤੋਂ ਵੱਡਾ ਘਾਟਾ ਪੈਣਾ ਪੰਜਾਬ ਨੂੰ। ਉਹ ਇਸ ਤਰ੍ਹਾਂ ਕਿਉਂਕਿ ਟ੍ਰਿਬਿਊਨਲ ਬਣਨਾ ਕੇਂਦਰ ਦੇ ਮਤਹਿਤ, ਕੇਂਦਰ ਨੇ ਹੀ ਉਹ ਨਾਮਜ਼ਦ ਕਰਨੇ ਆ ਚੇਅਰਮੈਨ, ਵਾਈਸ ਚੇਅਰਮੈਨ, 6 ਜਿਹੜੇ ਮੈਂਬਰ ਆ। ਉਹ 6 ਮੈਂਬਰ ਜਿਹੜੇ ਇਹਨਾਂ ਨੇ ਨੋਮੀਨੇਟ ਕਰਨੇ ਆ, ਉਹ ਕਿਸ ਤਰ੍ਹਾਂ ਕੰਮ ਕਰਨਗੇ ਉਹ ਸਾਨੂੰ ਪਤਾ। ਜਦੋਂ ਸਾਨੂੰ ਇੱਥੋਂ ਦੇ ਚੋਣ ਕਮਿਸ਼ਨ ਤੇ ਇਤਬਾਰ ਨਹੀਂ ਹੈ ਤੇ ਫਿਰ ਅਸੀਂ ਕਿਹਦੇ ਤੇ ਇਤਬਾਰ ਕਰਾਂਗੇ? ਇੱਥੇ ਰਾਸ਼ਟਰਪਤੀ ਤੇ ਲੋਕ ਸਵਾਲ ਕਰੀ ਜਾਂਦੇ ਆ, ਇੱਥੇ ਗਵਰਨਰ ਤੇ ਸਵਾਲ ਕਰੀ ਜਾਂਦੇ ਆ ਤੇ ਉਹ ਟ੍ਰਿਬਿਊਨਲ ਹੈ ਜਿਹੜਾ ਉਹ ਕੋਈ ਪੱਖਪਾਤ ਨਹੀਂ ਕਰੇਗਾ, ਨਿਰਪੱਖ ਢੰਗ ਦੇ ਨਾਲ ਕੰਮ ਕਰੇਗਾ, ਪਾਰਦਰਸ਼ੀ ਢੰਗ ਦੇ ਨਾਲ ਕੰਮ ਕਰੇਗਾ। ਇਹ ਸਭ ਮੇਰੇ ਖਿਆਲ ਦੇ ਨਾਲ ਕਦੇ ਨਹੀਂ ਹੋਣਾ, ਇਹ ਸੰਭਵ ਨਹੀਂ। ਜਿਹਦੇ ਖਿਲਾਫ ਫੈਸਲਾ ਗਿਆ ਉਹਨੇ ਅੜ ਜਾਣਾ। ਪਰ ਉੱਥੇ ਪੰਜਾਬ ਜੇ ਅੜੇਗਾ ਵੀ, ਜੇ ਮਸਲਨ ਪੰਜਾਬ ਦੇ ਖਿਲਾਫ ਫੈਸਲਾ ਜਾਂਦਾ ਤੇ ਜੇ ਅੜੇਗਾ ਤੇ ਅੜਨ ਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਟ੍ਰਿਬਿਊਨਲ ਦੇ ਖਿਲਾਫ ਕੋਈ ਅਪੀਲ ਨਹੀਂ ਹੁੰਦੀ। ਟ੍ਰਿਬਿਊਨਲ ਦਾ ਫੈਸਲਾ ਆਖਰੀ ਹੋਏਗਾ। ਸੋ ਇਹ ਟ੍ਰਿਬਿਊਨਲ ਵਾਲੀ ਮੰਗ ਹੈ ਜਿਹੜੀ ਉਹ ਸੰਘੋਂ ਨਹੀਂ ਉਤਰਦੀ ਪਈ ਕਿਸੇ ਦੇ ਵੀ, ਕਿਉਂਕਿ ਟ੍ਰਿਬਿਊਨਲ ਦੇਖੋ ਉੱਥੇ ਬਣਾਇਆ ਜਾਂਦਾ ਜਿੱਥੇ ਵੰਡ ਦਾ ਰੌਲਾ ਹੋਵੇ। ਪਰ ਇੱਥੇ ਪੰਜਾਬ ਮਾਲਕੀ ਦੀ ਲੜਾਈ ਲੜਨੀ ਚਾਹੁੰਦਾ ਸੀਗਾ ਔਰ ਚਾਹੀਦੀ ਵੀ ਇਹ ਸੀਗੀ, ਚਾਹੀਦੀ ਵੀ ਇਹੋ ਸੀਗੀ ਕਿ ਪੰਜਾਬ ਦਾ ਇੱਥੇ ਮਾਲਕੀ ਹੱਕ ਹੈ ਜਾਂ ਨਹੀਂ। ਪਰ ਇਹਨਾਂ ਟ੍ਰਿਬਿਊਨਲ ਵਾਲੇ ਪਾਸੇ ਜਿਹੜਾ ਇਹ ਮੋੜਿਆ, ਇਹ ਅੱਜ ਬਹੁਤ ਸਾਰੇ ਲੋਕਾਂ ਨੂੰ ਸੋਚਾਂ ਦੇ ਵਿੱਚ ਪਾ ਗਿਆ, ਫਿਕਰਾਂ ਦੇ ਵਿੱਚ ਪਾ ਗਿਆ। ਆਉਣ ਵਾਲੇ ਸਮੇਂ 'ਚ ਇਹ ਇਕੱਲਾ ਪੰਜਾਬ ਸਰਕਾਰ ਦਾ ਹੀ ਨਹੀਂ, ਪੰਜਾਬ ਦਾ ਵੀ ਇਮਤਿਹਾਨ ਹੋ ਸਕਦਾ ਹੈ। ਉੱਦਾਂ ਦੇਖੋ ਇਹ ਏਡਾ ਵੱਡਾ ਬਿੱਲ ਇਹਨਾਂ ਨੇ ਜੇ ਪੇਸ਼ ਕਰਨਾ ਸੀ, ਘੱਟੋ ਘੱਟ ਰਾਜ ਕਰਨਵੀਰ ਸਿੰਘ ਜੀ, ਪੰਜਾਬ ਵਰਗਾ ਸੂਬਾ ਹੈ ਜਿਹੜਾ, ਉੱਥੋਂ ਦੀਆਂ ਘੱਟੋ ਘੱਟ ਸਰਬ ਪਾਰਟੀ ਮੀਟਿੰਗ ਸੱਦ ਕੇ ਉਹਨਾਂ ਦੀਆਂ ਪਾਰਟੀਆਂ ਦਾ ਘੱਟੋ ਘੱਟ ਕੋਈ ਵਿਚਾਰ ਤੇ ਲਿਆ ਜਾਂਦਾ, ਕੋਈ ਪੱਖ ਤੇ ਸੁਣਿਆ ਜਾਂਦਾ। ਕੀ ਕਹਿੰਦੇ ਆ ਉੱਥੋਂ ਦੇ ਸੂਬੇ, ਕੀ ਕਹਿੰਦੇ ਆ, ਕੀ ਉਹ ਹੱਕ 'ਚ ਨਏ ਟ੍ਰਿਬਿਊਨਲ ਦੇ, ਕੀ ਉਹ ਚਾਹੁੰਦੇ ਆ ਕਿ ਕੇਂਦਰੀ ਟ੍ਰਿਬਿਊਨਲ ਬਣ ਜਾਵੇ? ਇਹ ਸਾਰਾ ਕੁਛ ਹੋਣਾ ਚਾਹੀਦਾ ਸੀ, ਚਰਚਾ ਹੋਣੀ ਚਾਹੀਦੀ ਸੀ, ਕੋਈ ਸੰਸਦੀ ਕਮੇਟੀ ਬਣਾ ਦਿੰਦੇ, ਪਰ ਕੁਛ ਨਹੀਂ ਕੀਤਾ ਕਰਾਇਆ। ਇਹ ਤੋਂ ਜਾਪਦਾ ਹੈ ਕਿ ਹੁਣ ਕੇਂਦਰ ਹੈ ਥੋੜਾ ਜਿਹਾ ਉਹ ਜ਼ਿਆਦਾ ਐਕਟਿਵ ਹੋ ਗਿਆ ਇਹਨਾਂ ਮਸਲਿਆਂ ਤੇ, ਕਿਉਂਕਿ ਯੂਪੀ ਦੇ ਵਿੱਚ ਉਹਨਾਂ ਦੇ ਕੋਲ ਇੱਕ ਬਹੁਤ ਵੱਡਾ ਬਹੁਮਤ ਆ ਗਿਆ। ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਲਈ ਇਹ ਸੰਕੇਤ ਹੈ ਜਿਹੜੇ ਉਹ ਖਤਰੇ ਦਾ ਕੁੱਕੂ ਕਿਹਾ ਜਾ ਸਕਦਾ ਹੈ। ਬਿਲਕੁਲ ਬਿਲਕੁਲ ਜੀ। ਅਗਲੀ ਆਪਾਂ ਗੱਲ ਕਰੀਏ ਮਿੰਟੂ ਜੀ ਵੀ HS ਫੂਲਕਾ ਹੋਣਗੇ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਤੇ ਸੁਖਪਾਲ ਖਹਿਰਾ ਨੂੰ ਬਣਾਇਆ ਗਿਆ ਚੀਫ ਵਿਪ। ਜਿੰਨੀ ਚਰਚਾ ਇਹਨਾਂ ਦੇ ਮੁੱਖ ਮੰਤਰੀ ਨੂੰ ਲੈ ਕੇ ਸੀ, ਉਨੀ ਚਰਚਾ ਹੀ ਇਹ ਵਿਰੋਧੀ ਧਿਰ ਦੇ ਨੇਤਾ ਨੂੰ ਲੈ ਕੇ ਸੀ। ਇੱਥੇ ਵੀ 8-10 ਦਾਅਵੇਦਾਰ ਸਨ ਤੇ 8-10 ਦਾਅਵੇਦਾਰਿਆਂ ਦੇ ਅੱਡੋ ਅੱਡ ਅੱਗੇ ਸਮਰਥਕ ਉਹ ਇੱਥੇ ਮੋਰਚਾਬੰਦੀ ਕਰੀ ਬੈਠੇ ਸਨ। ਕੋਈ ਸੋਸ਼ਲ ਮੀਡੀਆ ਤੇ ਉਹ ਲਹਿਰ ਚਲਾ ਰਿਹਾ ਸੀ, ਕੋਈ ਉੱਦਾਂ ਆਪਣੇ ਪੱਧਰ ਤੇ ਗਰਾਊਂਡ ਲੈਵਲ ਤੇ ਲਾਮਬੰਦੀ ਕਰੀ ਖਲੋਤਾ ਸੀ ਕਿ ਨਹੀਂ ਜੀ ਆਪਾਂ ਇਹਨੂੰ ਬਣਾਉਣਾ। ਸੰਨੇ ਟੈਲੀਫੋਨ ਵੀ ਖੜਕਦੇ ਰਹੇ ਕਿ ਇੱਧਰ ਸਪੋਰਟ ਕਰੋ ਜੀ, ਇੱਧਰ ਸਪੋਰਟ ਕਰੋ। ਪਰ ਆਖਰ ਅੱਜ ਅਰਵਿੰਦ ਕੇਜਰੀਵਾਲ ਦੇ ਘਰੇ ਗਏ ਆ ਇਹ ਜਿੰਨੇ ਚੁਣੇ ਹੋਏ ਵਿਧਾਇਕ ਆ ਸਾਰੇ 20 ਵਿਧਾਇਕ ਜਾ ਕੇ ਉੱਥੇ ਪਹਿਲਾਂ ਤੇ ਦੁੱਖ ਸੁੱਖ ਵੰਡਾ ਕੇ ਆਏ ਆ। ਉਹਨਾਂ ਦਾ ਮਨ ਹਲਕਾ ਕੀਤਾ, ਦਿੱਲੀ ਵਾਲਿਆਂ ਨੇ ਇਹਨਾਂ ਦਾ ਮਨ ਹੌਲਾ ਕੀਤਾ। ਫਿਰ ਹਾਸੇ ਖੇਡੇ ਦੇ ਵਿੱਚ ਇਹਨਾਂ ਨੇ ਇਹ ਫੈਸਲਾ ਕੀਤਾ ਕਿ HS ਫੂਲਕਾ ਜਿਹੜੇ ਉਹ ਵਿਰੋਧੀ ਧਿਰ ਦੇ ਨੇਤਾ ਹੋਣਗੇ ਤੇ ਜਿਹੜੇ ਸੁਖਪਾਲ ਸਿੰਘ ਖਹਿਰਾ ਉਹ ਚੀਫ ਵਿਪ ਹੋਣਗੇ। ਹੁਣ ਇੱਥੋਂ ਇੱਕ ਸਾਫ਼ ਹੋ ਗਿਆ ਕਿ ਭੂਮਿਕਾ ਜਿਹੜੀਆਂ ਉਹ ਤੈਅ ਕਰ ਦਿੱਤੀਆਂ ਗਈਆਂ। ਸੁਖਪਾਲ ਸਿੰਘ ਖਹਿਰਾ ਵਿਪ ਦੀ ਭੂਮਿਕਾ 'ਚ ਹੋਏਗਾ, HS ਫੂਲਕਾ ਜਿਹੜਾ ਉਹ ਵਿਰੋਧੀ ਧਿਰ ਦਾ ਨੇਤਾ ਹੋਏਗਾ। HS ਫੂਲਕਾ ਬਾਰੇ ਇਹ ਗੱਲ ਕਹੀ ਜਾ ਰਹੀ ਸੀਗੀ ਕਿ HS ਫੂਲਕਾ ਜਿਹੜਾ ਉਹ ਸਿੱਖ ਕਤਲੇਆਮ ਦੇ ਮਾਮਲਿਆਂ ਦੇ ਵਿੱਚ ਬਹੁਤ ਜ਼ਿਆਦਾ ਭੱਜ ਦੌੜ ਕਰਦਾ। ਦਿੱਲੀ ਦੇ ਵਿੱਚ ਉਹਦਾ ਇੱਕ ਪੈਰ ਰਹਿੰਦਾ, ਇੱਕ ਪੈਰ ਪੰਜਾਬ ਦੇ ਵਿੱਚ ਰਹਿੰਦਾ। ਉੱਤੋਂ ਦਾਖੇ ਦਾ ਉਹ ਬਣ ਗਿਆ MLA। ਤੇਰੀ ਜਿਹੜੀ ਜ਼ਿੰਮੇਵਾਰੀ ਆ ਉਹਦੇ ਲਈ ਨਿਭਾਉਣੀ ਥੋੜੀ ਜਿਹੀ ਮੁਸ਼ਕਿਲ ਹੋਏਗੀ। ਹੁਣ ਕਿੱਦਾਂ ਮੈਨੇਜ ਕਰਦਾ ਫੂਲਕਾ ਉਹ ਤੇ ਸਮਾਂ ਦੱਸੇਗਾ। ਉਸ ਤਰ੍ਹਾਂ ਜਿਹੜੇ ਆਮ ਲੋਕ ਅਸੀਂ ਦੇਖਦੇ ਸੀ, ਭਾਵੇਂ ਆਮ ਆਦਮੀ ਪਾਰਟੀ ਦੇ ਸਮਰਥਕ ਨਹੀਂ ਸਨ, ਉਹ ਸੁਖਪਾਲ ਸਿੰਘ ਖਹਿਰਾ ਤੇ ਕਿਤੇ ਨਾ ਕਿਤੇ ਖੁਸ਼ ਸੀ। ਇਹੀ ਕਾਰਨ ਆ
ਕਿ ਸੁਖਪਾਲ ਸਿੰਘ ਖਹਿਰਾ ਨੂੰ ਕਿਸੇ ਨਾ ਕਿਸੇ ਭੂਮਿਕਾ 'ਚ ਪਾਉਣਾ ਪਿਆ। ਉਂਝ ਆਮ ਲੋਕਾਂ ਦੀ ਜੇ ਵਿਚਾਰ ਆਪਾਂ ਆਮ ਲੋਕਾਂ ਦੀ ਜੇ ਗੱਲ ਸੁਣੀਏ ਤਾਂ ਉਹ ਕਹਿੰਦੇ ਸਨ ਕਿ ਸੁਖਪਾਲ ਸਿੰਘ ਖਹਿਰਾ ਇਸ ਭੂਮਿਕਾ 'ਚ ਕਿਤੇ ਵਧੀਆ ਫਿੱਟ ਬਹਿ ਸਕਦਾ ਸੀ, ਪਰ ਅਸੀਂ ਕਿੰਤੂ ਪਰੰਤੂ ਨਹੀਂ ਕਰ ਸਕਦੇ। HS ਫੂਲਕਾ ਸਾਹਿਬ ਜਦੋਂ ਆਪਣਾ ਕੰਮ ਕਰਨਗੇ, ਨਤੀਜੇ ਦੇਣਗੇ, ਇਹਨਾਂ ਚੁਣੌਤੀਆਂ ਨਾਲ ਸਿੱਝਣਗੇ, ਨਜਿੱਠਣਗੇ, ਉਸ ਤੋਂ ਬਾਅਦ ਤੇ ਕਿੰਤੂ ਪਰੰਤੂ ਕੀਤਾ ਜਾ ਸਕਦਾ। ਪਰ ਹਾਲ ਦੀ ਘੜੀ ਅਸੀਂ ਕਹਿ ਸਕਦੇ ਹਾਂ ਕਿ ਜਿਵੇਂ ਸਰਕਾਰ ਆਈ ਸੀ ਤੇ ਅਸੀਂ ਸਰਕਾਰ ਨੂੰ ਕਿਹਾ ਸੀ ਕਿ ਆਓ ਜੀ ਆਇਆਂ ਨੂੰ, ਤੁਹਾਨੂੰ ਵਧਾਈਆਂ, ਉਵੇਂ ਅਸੀਂ ਫੂਲਕਾ ਸਾਹਿਬ ਨੂੰ ਵੀ ਕਹਿ ਸਕਦੇ ਕਿ ਤੁਹਾਨੂੰ ਵਧਾਇਆ ਹੋਵੇ, ਤੁਸੀਂ ਵੀ ਆਓ, ਆਪਣਾ ਕੰਮ ਕਰੋ, ਕੰਮ ਕਰਕੇ ਵਿਖਾਓ। ਉੱਦਾਂ HS ਫੂਲਕਾ ਦੇ ਸਾਹਮਣੇ ਚੁਣੌਤੀ ਕਠਿਨ ਹੋਏਗੀ, ਡਗਰ ਹੈ ਜਿਹੜੀ ਉਹ ਬੜੀ ਮੁਸ਼ਕਿਲ ਹੋਏਗੀ, ਕਿਉਂਕਿ ਅੱਗੇ ਕਪਤਾਨ ਆ ਉਹ ਅਸੈਂਬਲੀ ਦੇ ਵਿੱਚ ਬਹੁਤ ਘੱਟ ਘਿਰਦਾ। ਵੈਸੇ ਤਾਂ ਆਉਂਦਾ ਹੀ ਬਹੁਤ ਘੱਟ ਆ, ਜੇ ਆਉਂਦਾ ਹੈ ਨਾ ਤੇ ਉਹਨੂੰ ਅਸੈਂਬਲੀ 'ਚ ਘੇਰਨਾ ਬਹੁਤ ਔਖਾ ਹੁੰਦਾ। ਇਹ ਅਸੀਂ ਪਿਛਲੀ ਟਰਮ ਦੇ ਵਿੱਚ ਵੇਖ ਚੁੱਕੇ ਹਾਂ। ਪ੍ਰਕਾਸ਼ ਸਿੰਘ ਬਾਦਲ ਵਰਗਾ ਲੀਡਰ ਵੀ ਹੈ ਨਾ ਜਿਹੜਾ, ਉਹ ਵੀ ਉਹਦੇ ਸਾਹਮਣੇ ਮਤਲਬ ਕਿ ਖੜਦਾ ਨਹੀਂ, ਖੜਦਾ ਨਜ਼ਰ ਨਹੀਂ ਆਉਂਦਾ। ਉਹਦੇ ਕੋਲ ਇਹੋ ਜਿਹੇ ਤਰਕ ਹੁੰਦੇ, ਇਹੋ ਜਿਹੇ ਤੱਥ ਹੁੰਦੇ ਆ। ਪਰ ਉੱਥੇ ਕੈਪਟਨ ਦਾ ਸਾਹਮਣਾ ਕਰਨਾ HS ਫੂਲਕਾ ਔਰ ਸੁਖਪਾਲ ਸਿੰਘ ਖਹਿਰਾ ਪਲੱਸ ਕੰਵਰ ਸੰਧੂ, ਇਹ ਜਿਹੜੀ ਤਿੱਕੜੀ ਹੈ, ਇਹਨਾਂ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਜਿਹੜੀ ਇੱਕ ਵਿਰੋਧੀ ਧਿਰ ਦੀ, ਸਾਰਥਕ ਵਿਰੋਧੀ ਧਿਰ ਦੀ ਪਿਛਲੇ ਵਾਰੀ ਕਮੀ ਰੜਕੀ ਸੀ ਪੰਜਾਬ ਨੂੰ, ਇਹ ਕਮੀ ਰੜਕਣ ਨਹੀਂ ਦੇਣਗੇ। ਤੇ ਜੇ ਉਹ ਇਹ ਕਮੀ ਵੀ ਨਾ ਪੂਰੀ ਕਰ ਸਕੇ ਤੇ ਫਿਰ ਪੰਜਾਬ ਵਾਲੇ ਕਹਿਣਗੇ ਭਾਈ ਤੁਸੀਂ ਇਸੇ ਲਾਇਕ ਹੀ ਸੀ। ਜੀ, ਵੈਸੇ ਜੇ ਪੁੱਛਣਾ ਚਾਹੀਏ ਵੀ ਚੀਫ ਵਿਪ ਦਾ ਕੰਮ ਕੀ ਹੁੰਦਾ ਹੈ? ਚੀਫ ਵਿਪ ਹੁੰਦਾ ਜਿੱਦਾਂ ਕਿ ਅਨੁਸ਼ਾਸਨ ਦੇਖਦਾ ਹੈ, ਇਹਨਾਂ ਸਾਰੇ ਆਪਣੀ ਟੀਮ ਨੂੰ ਅਨੁਸ਼ਾਸਿਤ ਰੱਖਦਾ। ਦੂਸਰਾ ਕਿ ਵਿਪ ਜਾਰੀ ਕਰਦਾ ਕਿ ਜਿਸ ਦਿਨ ਕੋਈ ਬਹਿਸ ਹੁੰਦੀ ਹੈ ਉਸ ਦਿਨ ਹਾਜ਼ਰੀ ਯਕੀਨੀ ਬਣਾਉਂਦਾ। ਇਸ ਤਰ੍ਹਾਂ ਦੀਆਂ ਉਹਦੇ ਕੋਲ ਪਾਵਰਾਂ ਹੁੰਦੀਆਂ। ਉਹਨੂੰ ਆਪਾਂ ਕਹਿ ਸਕਦੇ ਕਿ ਦੂਜੇ ਨੰਬਰ ਦਾ ਵਿਰੋਧੀ ਧਿਰ ਦਾ ਆਗੂ ਹੁੰਦਾ। ਜੀ, ਠੀਕ ਹੈ। ਅਗਲੀ ਆਪਾਂ ਗੱਲ ਕਰੀਏ ਵੀ ਚੰਡੀਗੜ੍ਹ ਏਅਰਪੋਰਟ ਨੂੰ ਲੈ ਕੇ ਹਾਈ ਕੋਰਟ ਸਖਤ ਹੋਇਆ ਹੈ। ਦੇਖੋ, ਹਾਈ ਕੋਰਟ ਇਸ ਮਾਮਲੇ ਦੇ ਵਿੱਚ ਸਖਤ ਹੋ ਕੇ ਹੁਣ ਮੇਰੇ ਖਿਆਲ ਦੇ ਨਾਲ ਨਰਮ ਹੋ ਜਾਏਗਾ, ਕਿਉਂਕਿ ਇੰਨੀ ਜ਼ਿਆਦਾ ਸਖਤਾਈ ਉਹਨੇ ਵਿਖਾਈ ਹੈ ਇਸ ਸਾਲ ਦੇ ਵਿੱਚ ਤੇ ਉਸ ਸਖਤਾਈ ਦਾ ਅਸਰ ਨਹੀਂ ਹੋਇਆ। ਉਹ ਤੋਂ ਜਾਪਦਾ ਹੈ ਕਿ ਸਾਡੀਆਂ ਇੱਥੋਂ ਦੀਆਂ ਜਿਹੜੀਆਂ ਅਫਸਰਸ਼ਾਹੀ ਦੀਆਂ ਅਥਾਰਟੀਆਂ ਉਹ ਪ੍ਰਭੂ ਨਹੀਂ ਕਰਦੀਆਂ ਬਹੁਤੀਆਂ ਅਦਾਲਤਾਂ ਦੀਆਂ, ਕਿਉਂਕਿ ਸਾਰਾ ਸਿਸਟਮ ਹੈ ਜਿਹੜਾ ਉਹ ਗੜਬੜਾ ਗਿਆ। ਇੱਕ ਥਾਂ ਤੋਂ ਜੇ ਕਿਤੇ ਝਿੜਕ ਪੈਂਦੀ, ਦੂਜੀ ਥਾਂ ਤੋਂ ਜਾ ਕੇ ਆਸ਼ੀਰਵਾਦ ਲੈ ਲੈਂਦੇ ਆ। ਇਹ ਦੇਖੋ, ਇਹਦਾ ਇੱਕ ਸਬੂਤ ਇਹ ਹੈ ਕਿ ਇਹਨਾਂ ਨੇ GM ਨੂੰ ਸੱਦਿਆ ਸੀ, ਹਵਾਬਾਜ਼ੀ ਮਹਿਕਮੇ ਦਾ GM ਹੈ ਜਿਹੜਾ, ਉਹਨੂੰ ਤਲਬ ਕੀਤਾ ਸੀ। ਉਹ ਪੁੱਛਿਆ ਕਿ ਜੀ ਆਇਆ ਕਿਉਂ ਨਹੀਂ, ਤੇ ਜਿਹੜਾ ਸਰਕਾਰ ਦਾ ਸੋਲਿਸਿਟਰ ਜਨਰਲ ਸੀਗਾ ਐਡਵੋਕੇਟ ਚੇਤਨ ਮਿੱਤਲ ਜੀ, ਉਹਨੇ ਜਵਾਬ ਦਿੱਤਾ। ਤੁਸੀਂ ਜਵਾਬ ਸੁਣ ਕੇ ਦੰਗ ਰਹਿ ਜਾਓਗੇ। ਉਹ ਕਹਿੰਦਾ ਜੀ ਮੈਂ ਮਾਈ ਲਾਰਡ 10 ਈਮੇਲ ਕੀਤੇ, ਉਹਨੂੰ 10 ਈਮੇਲ ਕੀਤੇ ਆ ਕਿ ਹਾਂ ਭਾਈ ਆਪਾਂ ਜਵਾਬ ਦਾਖਲ ਕਰਨਾ ਹੈ। ਤੋ ਕਹਿੰਦਾ 10 ਦੇ ਵਿੱਚੋਂ ਇੱਕ ਦਾ ਮੈਨੂੰ ਜਵਾਬ ਆਇਆ, ਕਹਿੰਦਾ ਜਿਹੜੀ ਮੇਰੇ ਨਾਲ ਕੋਈ ਗੱਲ ਕਰਨੀ ਹੈ ਨਾ, ਮੇਰੇ ਨਾਲ ਟਾਈਮ ਲੈ ਕੇ ਗੱਲ ਕਰੋ, ਪਹਿਲਾਂ ਮੇਰੇ ਨਾਲ ਟਾਈਮ ਲੈ, ਉਸ ਤੋਂ ਬਾਅਦ ਗੱਲ ਕਰੋ, ਮੈਂ ਨਹੀਂ ਜਾਣਦਾ ਜਵਾਬ ਦੇਣਾ ਕੋਈ। ਤੂੰ ਕਹਿੰਦਾ ਮੈਂ ਤਾਂ ਕੇਸ ਹੀ ਨਹੀਂ ਲੜਨਾ ਸਰਕਾਰ ਦਾ, ਸੋਲਿਸਿਟਰ ਜਨਰਲ ਸਰਕਾਰ ਦਾ ਜਾ ਕੇ ਕਹੀ ਜਾਂਦਾ ਮੈਂ ਨਹੀਂ ਕੇਸ ਲੜਨਾ ਇਹੋ ਜਿਹੇ ਬੇਹੂਦਾ ਲੋਕਾਂ ਦਾ, ਮੈਨੂੰ ਕੀ ਲੋੜ ਆ। ਸੋ ਹੁਣ ਤੁਸੀਂ ਆਪ ਹੀ ਦੇਖੋ ਕਿ ਅਫਸਰਸ਼ਾਹੀ ਪ੍ਰਵਾਹ ਕਿੱਥੇ ਕਰ ਰਹੀ ਹਾਈ ਕੋਰਟ ਦੀ। ਹਾਈ ਕੋਰਟ ਬਹੁਤ ਵੱਡੀ ਜੁਡੀਸ਼ਰੀ ਦੀ ਇੱਕ ਕਹੀਏ ਸੰਸਥਾ ਹੈ ਤੇ ਉਸ ਸੰਸਥਾ ਨੂੰ ਪਿੱਛ ਜਾਣਦੇ ਪਏ ਆ। ਇਹ ਤੋਂ ਅੰਦਾਜ਼ਾ ਲੱਗ ਜਾਂਦਾ ਹੈ ਕਿ ਇਕੱਲੇ ਇਹ ਅਫਸਰ ਨਹੀਂ, ਇਹਦੇ ਪਿੱਛੇ ਕੋਈ ਨਾ ਕੋਈ ਹੋਰ ਲੌਬੀ ਹੈ, ਚਾਹੇ ਉਹ ਸਿਆਸੀ ਲੌਬੀ ਹੈ, ਚਾਹੇ ਕੋਈ ਕਾਰੋਬਾਰੀ ਲੌਬੀ, ਉਹ ਕੰਮ ਕਰਦੀ ਪਈ ਹੈ। ਦੂਜੀ ਗੱਲ, ਹਾਈ ਕੋਰਟ ਨੇ ਥੋੜ੍ਹੀ ਜਿਹੀ ਸਖਤੀ ਕੀਤੀ ਹੈ। ਸਖਤੀ ਇਹ ਕੀਤੀ ਹੈ ਕਿ ਦੇਖੋ ਭਾਈ, ਅੰਮ੍ਰਿਤਸਰ ਆ, ਚੰਡੀਗੜ੍ਹ ਆ, ਹਰਿਆਣਾ, ਹਿਮਾਚਲ, ਇਹਨਾਂ ਲੋਕਾਂ ਨੂੰ ਜਾ ਕੇ ਦਿੱਲੀ ਦੇ ਵਿੱਚ ਖੱਜਲ ਖੁਆਰ ਹੋਣਾ ਪੈਂਦਾ। ਇਹਨਾਂ ਦਾ ਗੁਨਾਹ ਕੀ ਹੈ? ਜਦੋਂ ਇੱਥੇ ਇੰਟਰਨੈਸ਼ਨਲ ਏਅਰਪੋਰਟ ਆ, ਇਹ ਚਲਾਉਂਦੇ ਕਿਉਂ ਨਹੀਂ ਤੁਸੀਂ? ਹੁਣ ਇਹਨਾਂ ਕਹਿ ਦੇਣਾ ਹਾਈ ਕੋਰਟ ਨੇ, ਇਹ ਤੇ 5-7 ਵਾਰੀ ਕਹਿਤਾ। ਅਸਲ ਦੇ ਵਿੱਚ ਦੇਖੋ, ਅੰਮ੍ਰਿਤਸਰ ਦਾ ਜਿਹੜਾ ਏਅਰਪੋਰਟ ਹੈ ਜਾਂ ਚੰਡੀਗੜ੍ਹ ਦਾ ਏਅਰਪੋਰਟ ਹੈ, ਇਹਦਾ ਸੁੱਖ ਕੁਛ ਵੀ ਨਹੀਂ ਹੈ। ਤੁਸੀਂ ਆਉਂਦੇ ਹੋ, ਉੱਥੋਂ ਟੈਕਸੀ ਕਰਦੇ ਹੋ ਜਾਂ ਬੱਸ ਤੇ ਬਹਿੰਦੇ ਹੋ, ਉਹ ਤੁਹਾਡਾ ਅੱਡ ਖਰਚਾ। ਜਦੋਂ ਤੁਸੀਂ ਜਾਂਦੇ ਹੋ, ਇੱਥੋਂ ਜਾਂਦੇ ਹੋ ਤੇ ਸਾਰੀ ਰਾਤ ਮੇਰੇ ਖਿਆਲ ਦੇ ਨਾਲ ਤੁਹਾਨੂੰ ਉੱਥੇ ਏਅਰਪੋਰਟ ਤੇ ਬਹਿਣਾ ਪੈਂਦਾ, ਕਿਉਂਕਿ ਉੱਥੇ ਆਵਾਜਾਈ ਬਹੁਤ ਆ। ਕਿੰਨੀ ਖੱਜਲ ਖੁਆਰੀ ਆ। ਜੇ ਇਹ ਚੱਲਦੇ ਹੋਣ ਤਾਂ ਮੇਰੇ ਖਿਆਲ ਦੇ ਨਾਲ 3-4 ਰਾਜਾਂ ਦੇ ਜਿਹੜੇ ਪ੍ਰਵਾਸੀ ਆ ਜਾਂ ਜਿਹੜੇ ਉਂਝ ਯਾਤਰੂ ਹੈ, ਜਿਹੜੇ ਘੁੰਮਣ ਘੁਮਾਉਣ ਜਾਂਦੇ ਹੁੰਦੇ ਆ, ਉਹਨਾਂ ਨੇ ਕਿੱਡਾ ਸੁੱਖ ਆ। ਸੋ ਇਹਨਾਂ ਨੂੰ ਫਿਰ ਚੱਟਣਾ, ਇਹਨਾਂ ਨੂੰ ਗੋਡੇ ਤੇ ਰਗੜ ਕੇ ਲਾਉਣਾ ਜਦੋਂ ਇਹਨਾਂ ਨੇ ਚੱਲਣਾ ਹੀ ਨਹੀਂਗਾ। ਹੁਣ ਹਾਈ ਕੋਰਟ ਇਹੋ ਹੀ ਗੱਲ ਕਹਿੰਦਾ ਕਿ ਜੇਕਰ ਇਹ ਚੱਲਣੇ ਨਹੀਂ, ਇੱਥੋਂ ਕੌਮਾਂਤਰੀ ਫਲਾਈਟਾਂ ਜਿਹੜੀਆਂ ਤੁਸੀਂ ਚਾਲੂ ਹੀ ਨਹੀਂ ਕਰਨੀਆਂ, ਫਿਰ ਕਿਉਂ ਨਾ ਇਹਦੀ ਆਪਾਂ ਇਨਕੁਆਇਰੀ ਕਰਾ ਲਈਏ ਕਿ 1400 ਕਰੋੜ ਰੁਪਈਆ ਜਿਹੜਾ ਤੁਸੀਂ ਜਨਤਾ ਦਾ ਲਾਇਆ, ਉਹ ਗਿਆ ਤੇ ਗਿਆ ਕਿੱਥੇ ਤੇ ਲਾਇਆ ਕਾਹਤੋਂ ਤੁਸੀਂ?
ਹੁਣ ਇਸ ਮਾਮਲੇ ਦੇ ਵਿੱਚ 28 ਮਾਰਚ ਜਿਹੜੀ ਤਰੀਕ ਤੈਅ ਕੀਤੀ ਗਈ ਹੈ, ਉਸ ਤਰ੍ਹਾਂ ਇਹ ਜਿਹੜੇ ਇੱਥੋਂ ਜਹਾਜ਼ ਨਾ ਚੱਲਣੇ ਕੌਮਾਂਤਰੀ ਰੂਟਾਂ ਤੇ, ਇਹਦਾ ਇੱਕ ਕਾਰਨ ਥੋੜਾ ਜਿਹਾ ਸਮਝ ਦੇ ਵਿੱਚ ਆਉਂਦਾ, ਉਹ ਇਹ ਹੈ ਰਾਜ ਕਰਨਵੀਰ ਸਿੰਘ ਜੀ, ਕਿ ਦਿੱਲੀ ਦਾ ਜਿਹੜਾ ਠੇਕਾ ਹੈ ਨਾ ਏਅਰਪੋਰਟ ਦਾ, ਉਹ ਮੇਰੇ ਖਿਆਲ ਦੇ ਨਾਲ ਹੈਗਾ GMR ਕੋਈ ਇਨਫਰਾਸਟਰਕਚਰ ਕੰਪਨੀ ਹੈ, ਉਹਦੇ ਕੋਲ ਜਿੰਨੀ ਉਹ ਕਮਾਈ ਦੀ ਸੀਮਾ ਹੈ ਨਾ ਤੈਅ, ਉਹ ਤੋਂ 10,000 ਕਰੋੜ ਦਾ ਜ਼ਿਆਦਾ ਮੁਨਾਫਾ ਹੈ ਉਹਨਾਂ ਦਾ, 10,000 ਕਰੋੜ ਦਾ। ਇੰਨੀ ਜ਼ਿਆਦਾ ਜਿਹਨੂੰ ਕਮਾਈ ਹੈ, ਉਹ ਆਪਣੇ ਪੱਧਰ ਤੇ ਕਮਾਈ ਤੇ ਨਹੀਂ ਕਰਦੀ ਹੋਏਗੀ, ਉਹਨਾਂ ਦੇ ਹੱਥ ਕਿਸੇ ਨਾ ਕਿਸੇ ਨਾਲ ਮਿਲੇ ਹੋਣਗੇ। ਉਹ ਲੋਕ ਆ ਉਹ ਤੇ ਬੁੱਝਣੇ ਪੈਣਗੇ, ਉਹ ਤੇ ਸਮਝਣੇ ਪੈਣਗੇ, ਪਰ ਇਸ ਤੋਂ ਗੱਲ ਇਹ ਤੈਅ ਹੋ ਜਾਂਦੀ ਹੈ ਕਿ ਕਿਤੇ ਨਾ ਕਿਤੇ ਉਹ ਕਮਾਈ, ਚਾਹੇ ਉਹ ਕਿਸੇ ਠੇਕੇਦਾਰ ਦੀ ਹੈ, ਚਾਹੇ ਕੋਈ ਸਰਕਾਰੀ ਹੈ, ਚਾਹੇ ਕੋਈ ਕਿਸੇ ਲੌਬੀ ਦੀ ਹੈ, ਉਹ ਕਮਾਈ ਹੈ ਜਿਹੜੀ ਉਹ ਅੰਮ੍ਰਿਤਸਰ ਤੇ ਚੰਡੀਗੜ੍ਹ ਦੇ ਏਅਰਪੋਰਟ ਨੂੰ ਚੱਲਣ ਹੀ ਨਹੀਂ ਦੇ ਰਹੀ। ਜੇ ਹੁਣ ਇਸੇ ਤਰ੍ਹਾਂ ਚੱਲਣ ਹੀ ਨਹੀਂ ਦੇਣਾ, ਚਾਹੇ ਉਹ ਕੋਈ ਵੀ ਕਾਰਨ ਹੈ, ਚਾਹੇ ਕੋਈ ਵੀ ਬਹਾਨਾ, ਤੇ ਫਿਰ ਇਹ ਜਿਹੜਾ ਅਰਬਾਂ ਰੁਪਈਆ ਖਰਚਿਆ ਗਿਆ, ਖਰਚ ਕੇ ਹੋਰ ਤੇ ਕਿਸੇ ਕੰਮ ਆ ਨਹੀਂ ਸਕਦੇ। ਏਦਾਂ ਕਰ ਲਾ ਕੇ ਜਿੰਦਰੇ ਇੱਥੇ ਗਊਸ਼ਾਲਾ ਬਣਾ ਦੇਣ, ਆ ਜਿਹੜੀਆਂ ਕੁਝ 100 200 400 ਕੋਈ 1000 ਗਾਂ ਤੇ ਉਹ ਤੇ ਘਟੇ ਇੱਥੇ ਖੇਤਾਂ ਚੋਂ। ਜੀ ਬਿਲਕੁਲ। ਤੇ ਅਗਲੀ ਆਪਾਂ ਗੱਲ ਕਰੀਏ, ਸੁਖਬੀਰ ਬਾਦਲ ਕਹਿੰਦੇ ਆ ਵੀ ਘਬਰਾਓ ਨਾ, ਰਾਜ ਤਾਂ ਆਪਣਾ ਹੀ ਆ। ਤੁਸੀਂ ਸਾਰੇ ਉੱਥੇ ਯਾਦ ਕਰਦੇ ਹੁੰਦੇ ਸੀਗੇ ਸੋਸ਼ਲ ਮੀਡੀਆ ਤੇ ਕਿ ਸੁਖਬੀਰ ਸਿੰਘ ਬਿਨਾਂ ਰੌਣਕ ਨਹੀਂ ਹੈਗੀ, ਕਿੱਧਰ ਚਲੇ ਗਿਆ ਕਿੱਧਰ ਚਲੇ ਗਿਆ ਜੀ। ਉਹ ਕਹਿੰਦਾ ਕਿ ਦੇਖੋ ਅਸੀਂ ਰੈਸਟ ਤੇ ਆ, ਰਾਜ ਕਰ ਕਰਕੇ ਅਸੀਂ 10 ਸਾਲ ਥੱਕੇ ਪਏ ਸਾਂ ਤੇ ਇਹਦੇ ਰੈਸਟ ਆ। ਫਿਰ ਵੀ ਉਹ ਆਪਣੇ ਨਾਲਦਿਆਂ ਨੂੰ ਕਹਿੰਦਾ ਕਿ ਦਿਲ ਨਾ ਛੱਡੋ, ਰਾਜ ਆਪਣਾ ਹੀ ਆ। ਕਹਿੰਦਾ ਕਿ ਜਿਹੜਾ ਕੋਈ ਅਫਸਰ ਤੁਹਾਡਾ ਕੰਮ ਨਾ ਕਰੇ, ਤੁਸੀਂ ਇਹਦਾ ਨਾਂ ਲਿਖ ਲਓ, ਲਿਸਟਾਂ ਬਣਾ ਲਓ, ਇਹਨਾਂ ਦੀ ਐਸੀ ਕੀ ਤੈਸੀ। ਕਹਿੰਦਾ ਕੋਈ ਗੱਲ ਨਹੀਂ, ਸਮਾਂ ਆ ਲੈਣ ਦਿਓ ਆਪਣਾ, ਫਿਰ ਵੇਖਾਂਗੇ ਆਪਾਂ। ਤੇ ਕਹਿੰਦਾ ਕਿ ਇੱਕ ਚੀਜ਼ ਯਾਦ ਰੱਖਿਓ, ਜਦੋਂ ਕਿਸੇ ਤੇ ਮੁਸੀਬਤ ਪਵੇ ਇੱਕ ਜਾਣੇ ਤੇ, ਆਪਾਂ ਪਰਿਵਾਰ, ਜਦੋਂ ਕਿਸੇ ਤੇ ਮੁਸੀਬਤ ਪਵੇ ਸਾਰੇ ਇਕੱਠੇ ਹੋ ਜਾਓ, ਮੱਖੀਆਂ ਵਾਂਗੂ ਚੱਕ ਦਿਓ ਕੰਮ। ਸ਼ਾਇਦ ਸੁਖਬੀਰ ਸਿੰਘ ਬਾਦਲ ਆਪਦਾ ਪਤਾ ਨਹੀਂ ਰੋਣਾ ਰੋਂਦਾ ਸੀ ਕਿ ਜੇ ਆਪਾਂ ਪਰਿਵਾਰ ਆ, ਜੇ ਮੰਨ ਲਓ ਕੱਲ ਨੂੰ ਮੇਰੇ ਤੇ ਮੁਸੀਬਤ ਪਈ ਤੇ ਸਾਰੇ ਇਕੱਠੇ ਹੋ ਜਾਓ। ਉਹਦਾ ਉਹਨੇ ਨਾਲ ਅੱਜ ਸਰੋਪੇ ਵਾਲਾ ਵੀ ਬਖਿਆਨਿਆ। ਉਹ ਕਹਿੰਦਾ ਜੀ ਕਿ ਸਰੋਪੇ ਵਾਲਾ ਕੰਮ ਨਹੀਂ ਆਪਾਂ ਕਰਨਾ, ਬੜਾ ਹੀ ਗਲਤੀ ਕੀਤੀ। ਕਹਿੰਦਾ ਕਿ ਐਵੇਂ ਆਉਂਦੇ ਆ ਭੱਜ ਕੇ ਆਪਾਂ ਸਰੋਪਾ ਪਾ ਦਿੰਦੇ ਆ, ਸਰੋਪੇ ਵਾਲੇ ਮਰਵਾ ਕੇ ਕਹਿੰਦੇ ਮਰਵਾ ਜਾਂਦੇ ਆ। ਤੇ ਕਹਿੰਦਾ ਕਿ ਭਾਵੇਂ ਹੁਣ ਆਪਾਂ ਨੂੰ ਛਿੱਤਰ ਪੈਣ, ਜੋ ਮਰਜ਼ੀ ਹੋਵੇ ਛਿੱਤਰ ਖਾ ਲਓ, ਪਰ ਸਰੋਪੇ ਵਾਲਾ ਕੰਮ ਨਹੀਂ ਕਰਨਾ। ਸੋ ਗੱਲਾਂ ਤੇ ਸੁਖਬੀਰ ਸਿੰਘ ਬਾਦਲ ਚ ਅਕਲ ਵਾਲੀਆਂ ਕਰ ਗਿਆ, ਪਰ ਅਕਲ ਉਦੋਂ ਆਈ ਆ ਜਦੋਂ ਝੁੱਗੇ ਚ ਰਿਹਾ ਕੱਖ ਨਹੀਂ। ਹੁਣ ਤੇ ਉਹ ਗੱਲ ਹੈ ਕਿ ਜਾਂ ਪਈਆਂ ਤਰਕਾਲਾਂ ਤੇ ਕਚੱਜੀ ਮਾਰੇ ਛਾਲਾਂ, ਜਦੋਂ ਸਾਰਾ ਕੁਛ ਗਵਾ ਲਿਆ, ਹੁਣ ਉਹ ਕਚੱਜ ਦੇ ਵਿੱਚ ਛਾਲਾਂ ਮਾਰਨ ਵਾਲੀ ਗੱਲ ਆ। ਉਹਦਾ ਸੁਖਬੀਰ ਸਿੰਘ ਬਾਦਲ ਧੰਨਵਾਦੀ ਦੌਰੇ ਤੇ ਨਿਕਲਿਆ। ਪ੍ਰਕਾਸ਼ ਸਿੰਘ ਬਾਦਲ ਵੀ ਅੱਜ ਲੰਬੀ ਦੇ ਵਿੱਚ ਧੰਨਵਾਦੀ ਦੌਰੇ ਤੇ ਨਿਕਲਿਆ। ਹੁਣ ਧੰਨਵਾਦ ਪਤਾ ਨਹੀਂ ਕਾਹਦਾ ਕਰਦੇ ਕਿ ਚਲੋ ਤੁਸੀਂ 2 ਸੀਟਾਂ ਸਾਨੂੰ ਇੱਥੋਂ ਦੀ ਆਤੀਆਂ, ਘੱਟੋ ਘੱਟ ਇੰਨੀ ਕੁ ਤੇ ਲੱਜ ਰੱਖ ਲਈ, ਜਾਂ ਇਹ ਧੰਨਵਾਦ ਕਰਨ ਗਏ ਕਿ ਸਾਨੂੰ ਤੁਸੀਂ ਆਰਾਮ ਦਵਾਤਾ 5 ਸਾਲ ਤੇ ਤੁਹਾਡਾ ਧੰਨਵਾਦ, ਅਸੀਂ ਕੰਮ ਕਰ ਕਰਕੇ ਥੱਕੇ ਪੈਸਾ। ਪਰ ਇਹਨਾਂ ਧੰਨਵਾਦੀ ਦੌਰਿਆਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਹੈ ਉਹ ਇਹ ਵੀ ਨਿਕਲ ਕੇ ਆਉਂਦੀ ਪਈ ਹੈ ਕਿ ਜਿਸ ਤਰੀਕੇ ਦੇ ਨਾਲ ਜਾ ਕੇ ਜੋਸ਼ ਭਰਿਆ ਜਾ ਰਿਹਾ ਵਰਕਰਾਂ ਦੇ ਵਿੱਚ, ਇਸ ਤਰ੍ਹਾਂ ਜਿਵੇਂ ਤੁਸੀਂ ਆ ਸੁਖਬੀਰ ਦੇ ਭਾਸ਼ਣ ਦੇ ਕੁਛ ਅੰਸ਼ ਸੁਣ ਹੀ ਲਏ ਆ। ਵੈਸੇ ਕਾਫੀ ਉਹਦੀ ਜੋਸ਼ੀਲੀ ਤਕਰੀਰ ਹੁੰਦੀ ਹੈ, ਲੰਮੀ ਚੌੜੀ ਵੀ ਹੁੰਦੀ ਹੈ, ਉਹ ਸਾਰੀ ਤੇ ਹੁਣ ਨਹੀਂ ਸੁਣੀ ਜਾ ਸਕਦੀ। ਪਰ ਜਿਸ ਤਰੀਕੇ ਦੇ ਨਾਲ ਇਹ ਕੰਮ ਕੀਤਾ ਜਾ ਰਿਹਾ, ਉਹ ਤੋਂ ਜਾਪਦਾ ਹੈ ਕਿ ਸੁਖਬੀਰ ਸਿੰਘ ਬਾਦਲ ਹਾਰ ਨਹੀਂ ਮੰਨ ਬੈਠਾ। ਠੀਕ ਹੈ, ਹਾਰ ਨੇ ਦਿਲ ਜ਼ਰੂਰ ਤੋੜਿਆ ਹੋਏਗਾ, ਉਹ ਕਿਤੇ ਨਾ ਕਿਤੇ ਲਾਮਬੰਦੀ ਕਰਦੇ ਪਏ ਆ। ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ SYL ਵਾਲਾ ਮੁੱਦਾ ਜਿਹੜਾ ਇੱਕ ਖਤਰਾ ਬਣਿਆ ਹੋਇਆ, ਜਾਂ ਪਿੱਛੇ ਜੇ ਅਸੀਂ ਪੱਤਰਕਾਰਾਂ ਨੇ ਸਵਾਲ ਕੀਤਾ ਸੀ ਕਿ ਤੁਹਾਡੀ ਭੂਮਿਕਾ ਬਾਦਲ ਸਾਹਿਬ ਹੁਣ ਕੀ ਹੋਏਗੀ, ਤੇ ਵੱਡੇ ਬਾਦਲ ਨੇ ਆਖਿਆ ਸੀ ਕਿ ਸਾਡੀ ਪ੍ਰਾਇਓਰਟੀ ਹੋਏਗੀ, ਜਿਹੜੀ ਸਾਡੀ ਪ੍ਰਾਥਮਿਕਤਾ ਹੋਏਗੀ, ਉਹ ਹੋਏਗੀ ਪੰਜਾਬ ਦੀ ਅਮਨ ਸ਼ਾਂਤੀ। ਹੁਣ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਸੋਚੀ ਖੜੇ ਆ ਕਿ ਪੰਜਾਬ ਦੇ ਵਿੱਚ ਕੋਈ ਬਦਅਮਨੀ ਹੋਏਗੀ ਤੇ ਅਸੀਂ ਅਮਨ ਸ਼ਾਂਤੀ ਲਿਆਵਾਂਗੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸਦੀਆਂ ਪਈਆਂ ਕਿ ਆਉਣ ਵਾਲੇ ਦਿਨਾਂ 'ਚ ਕਪਤਾਨ ਸਾਹਿਬ ਲਈ ਮੁਸ਼ਕਿਲਾਂ ਇਕੱਲੀਆਂ ਆਮ ਆਦਮੀ ਪਾਰਟੀ ਨਹੀਂ ਖੜੀਆਂ ਕਰੇਗੀ ਵਿਰੋਧੀ ਧਿਰ ਦੇ ਵਿੱਚ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਅਕਾਲੀ ਜਿਹੜੇ ਕਿ ਹੁਣ ਜਥੇਬੰਦ ਹੋ ਰਹੇ ਆ, ਆਉਣ ਵਾਲੇ ਦਿਨਾਂ 'ਚ ਇਹਨਾਂ ਦੇ ਜਥੇਦਾਰ, ਇਹਨਾਂ ਦੇ ਜਿਹੜੇ ਜਥੇ ਆ, ਉਹ ਵੀ ਕਪਤਾਨ ਦਾ ਰਾਹ ਰੋਕਣਗੇ। ਉਂਝ ਸੁਖਬੀਰ ਸਿੰਘ ਬਾਦਲ 2-4 ਦਿਨਾਂ ਦੀ ਉਦਾਸੀ ਤੋਂ ਬਾਅਦ ਥੋੜਾ ਜਿਹਾ ਮੁਸਕਰਾਉਂਦਾ ਨਜ਼ਰ ਆਇਆ। ਜੀ। ਅਤੇ ਜਾਂਦੇ ਮਿੰਟੂ ਜੇ ਆਪਾਂ ਗੱਲ ਕਰ ਲਈਏ ਵੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਤੇ ਕਈ ਹੋਰ ਜਿਹੜੇ ਜੀ ਕਈ ਜਗ੍ਹਾ ਦੇ ਉੱਤੇ ਅਹੁਦੇਦਾਰਾਂ ਨੇ ਅਸਤੀਫੇ ਦਿੱਤੇ ਆ।
ਉਹ ਕਹਿੰਦੇ ਹੁੰਦੇ ਨਾ ਰਾਜ ਕਰਮਵੀਰ ਸਿੰਘ ਜੀ, ਪੰਜਾਬੀ ਚ ਮੁਹਾਵਰਾ, ਪੇਕੇ ਮਾਵਾਂ ਨਾਲ ਤੇ ਮਾਣ ਭਰਾਵਾਂ ਨਾਲ। ਜਦੋਂ ਹੁਣ ਭਰਾ ਹੀ ਚਲੇ ਗਏ ਤੇ ਫਿਰ ਮਾਣ ਕਾਹਦੇ ਆ? ਇਹ ਬਹੁਤੇ ਮਾਣ ਬਖਸ਼ੇ ਹੋਏ ਸਨ ਸਰਕਾਰਾਂ ਨੇ। ਅੱਜ ਪਟਿਆਲੇ ਦੇ ਵਿੱਚੋਂ 2 ਵੱਡੇ ਅਸਤੀਫੇ ਆਏ। ਇੱਕ ਤੇ ਯੂਨੀਵਰਸਿਟੀ ਦੇ ਚਾਂਸਲਰ ਨੇ ਦਿੱਤਾ, ਡਾਕਟਰ ਜਸਪਾਲ ਸਿੰਘ ਹੋਰਾਂ ਨੇ, ਉਹਨਾਂ ਨੇ, ਤੇ ਦੂਜਾ ਮੇਰੇ ਖਿਆਲ ਦੇ ਨਾਲ ਗੁਰੂ ਨਾਨਕ ਦੇਵ ਅੰਮ੍ਰਿਤਸਰ ਦੀ ਯੂਨੀਵਰਸਿਟੀ ਜਿਹੜੀ, ਉਹਨਾਂ ਦੇ ਵਾਈਸ ਚਾਂਸਲਰ ਹੈ ਪ੍ਰੋਫੈਸਰ AS ਬਰਾੜ, ਉਹਨਾਂ ਨੇ ਅਸਤੀਫਾ ਦੇ ਦਿੱਤਾ। ਦੂਜੇ ਪਾਸੇ ਪਟਿਆਲੇ ਇੱਕ ਹੋਰ ਅਸਤੀਫਾ ਆਇਆ ਬਹੁਤ ਵੱਡਾ, ਉਹ ਸੀ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦੇ ਚੇਅਰਮੈਨ ਅਬਲੋਵਾਲ ਜਿਹੜੇ ਆ, ਉਹਨਾਂ ਦਾ ਪੂਰਾ ਨਾਮ ਸ਼ਾਇਦ ਸੁਰਜੀਤ ਸਿੰਘ ਅਬਲੋਵਾਲ ਆ, ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ। ਸੋ ਇਹ ਅਸਤੀਫੇ ਜਿਹੜੇ ਆ ਸੰਕੇਤ ਇਸ ਗੱਲ ਦੇ ਆ ਕਿ ਸੂਰਜ ਆ ਜਿਹੜਾ ਉਹ ਸੱਤਾ ਦਾ ਬਦਲ ਚੁੱਕਾ, ਕਿਸੇ ਹੋਰ ਦੇ ਨਾਂ ਦਾ ਚੜ੍ਹਨ ਵਾਲਾ, ਔਰ ਕੱਲ ਨੂੰ ਇਸ ਵੇਲੇ ਉਹ ਸੂਰਜ ਚੜ੍ਹ ਚੁੱਕਾ ਹੋਏਗਾ, ਚਮਕ ਚੁੱਕਾ ਹੋਏਗਾ, ਤੇ ਉਹਦੀ ਚਮਕ ਤੋਂ ਪਹਿਲਾਂ ਕਿਉਂਕਿ ਬਹੁਤ ਭੋਗ ਲਈ ਹੈ ਸਰਦਾਰੀ ਇਹੋ ਜਿਹੇ ਲੋਕਾਂ ਨੇ, ਉਹ ਫਿਰ ਕਹਿੰਦੇ ਕਿ ਹੁਣ ਆਪਾਂ ਇੱਜ਼ਤ ਮਾਨ ਦੇ ਨਾਲ ਇੱਥੋਂ ਰਸਤਾ ਨਾਪ ਚੱਲੀਏ। ਉਂਝ ਜੀ ਪਟਿਆਲਾ ਯੂਨੀਵਰਸਿਟੀ ਦੀ ਗੱਲ ਹੈ, ਇੱਥੇ ਤੇ ਹੁਣ ਬਹੁਤ ਕਿਸੇ ਜਿਹੜੇ ਸੁਣਾਈ ਦੇ ਰਹੇ ਆ। ਪਿੱਛੇ ਜੇ ਟ੍ਰਿਬਿਊਨ ਦੇ ਵਿੱਚ ਅਖਬਾਰ ਦੇ ਵਿੱਚ ਇੱਕ ਖਬਰ ਲੱਗੀ ਸੀਗੀ ਕਿ ਇਹਨਾਂ ਨੇ 1 ਲੱਖ ਰੁਪਈਆ ਠੇਕੇਦਾਰ ਨੂੰ ਨਹੀਂ ਦਿੱਤਾ, ਤੇ ਬਾਅਦ ਦੇ ਵਿੱਚ ਕਾਨੂੰਨੀ ਲੜਾਈ ਦੇ ਵਿੱਚ 11 ਲੱਖ ਰੁਪਈਆ ਬਰਬਾਦ ਕੀਤਾ, ਤੇ ਕੁੱਲ 24 ਲੱਖ ਰੁਪਈਆ ਖਰਚਾ ਆ ਗਿਆ। 1 ਲੱਖ ਰੁਪਈਏ ਪਿੱਛੇ 24 ਲੱਖ ਖਰਚਾ ਕੀਤਾ ਗਿਆ। ਰਿੰਬ ਦੇ ਜਿਹੜੇ ਕਾਗਜ਼ਾਂ ਦੇ, ਇਹ 500 ਦਾ ਉਹਦਾ ਤੇ 1100 ਦਾ ਖਰੀਦਿਆ ਗਿਆ। ਬਹੁਤ ਕੁਝ ਉੱਥੋਂ ਨਿਕਲਦਾ ਪਿਆ। ਤੇ ਮੇਰੇ ਖਿਆਲ ਦੇ ਨਾਲ ਇਹਦੇ ਨਾਲੋਂ ਚੰਗਾ ਡਾਕਟਰ ਜਸਪਾਲ ਸਿੰਘ ਹੋਰਾਂ ਨੇ ਇਹ ਸਮਝਿਆ ਕਿ ਅੱਗੇ ਤੇ ਭਾਈ ਮੂੰਹ ਮਲਾਜਾ ਸੀਗਾ, ਹੁਣ ਕਿਸੇ ਨੇ ਮੂੰਹ ਮਲਾਜਾ ਨਹੀਂ ਨਿਭਾਉਣਾ। ਇਹਦੇ ਨਾਲੋਂ ਚੰਗਾ ਆਪਾਂ ਕਹੀਏ ਕਿ ਜਿੰਨੀ ਨਾਤੀ ਉਹਨਾਂ ਪੁੰਨ, ਠੀਕ ਠਾਕ ਹੈ, ਘਰ ਨੂੰ ਚਲੋ। ਤੇ ਅਬਲੋਵਾਲ ਸਾਹਿਬ ਨੇ ਵੀ ਸੋਚਿਆ ਹੋਣਾ ਕਿ ਅੱਜ ਨਹੀਂ ਤੇ ਕੱਲ ਉਹਨਾਂ ਨੇ ਖੰਭਾਂ ਥੱਲੇ ਸਾਰੀ ਕੱਢ ਹੀ ਲੈਣੀ ਹੈ ਸਾਡੇ ਮਲਾਈ, ਤੇ ਇਹਦੇ ਨਾਲ ਚੰਗਾ ਕਿ ਆਪਣੇ ਆਪ ਹੀ ਕਹਿ ਲਈਏ ਕਿ ਆਹ ਲਾ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ। ਸੋ ਹਾਲੇ ਅਸਤੀਫਿਆਂ ਦੀ ਸ਼ੁਰੂਆਤ ਆ, ਆਉਣ ਵਾਲੇ ਦਿਨਾਂ 'ਚ ਅਸਤੀਫੇ ਆਉਣਗੇ ਵੀ ਬਹੁਤ। ਜਿਨ੍ਹਾਂ ਨਾ ਦਿੱਤੇ ਤੇ ਉਹਨਾਂ ਤੋਂ ਲੈ ਵੀ ਬਹੁਤ ਤੋਂ ਲੈ ਵੀ ਲੈ ਜਾਣਗੇ। ਜੀ ਤੇ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆਓ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜ ਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।